अस्सलाम वालेकुम नाज़रीन, टी टाइम में खुश आमदीद। यार माजरत सारिਆਂ ਨੂੰ कि कल परसों से एक शो किया ਉਹਦੇ मैं कमेंट पढ़े बहुत बुरे, मेरी बहुत कुत्ते खानी हुई ਉਹਦੇ 'ਚ। ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਯਾਰ ਫਰੀਦ ਬਾਦਸ਼ਾਹ ਕਿ ਮਾफ़ी ਕਿਉਂ ਨਹੀਂ ਹੈਗੀ ਯਾਰ। ਕਿ ਇੱਕ ਬੰਦਾ ਤੁਹਾਨੂੰ ਮਤਲਬ ਲਾਈਕ ਜਿੱਦਾਂ ਤੁਸੀਂ ਕਹਿ ਲਓ ਕਿ ਯਾਰ ਇੱਕ ਬੰਦਾ ਤੁਸੀਂ ਉਹਨੂੰ ਜਾਣਦੇ ਹੋ ਇੰਨੇ ਸਾਲਾਂ ਤੋਂ ਗੱਲਬਾਤ, ਅਗਰ ਉਹ ਆਪਣੀ ਆਦਤ ਰੂਟੀਨ ਤੋਂ ਹਟ ਕੇ ਕੁਝ ਕਹਿ ਰਿਹਾ ਤੇ ਯਾਰ ਉਹਦਾ ਬੈਕਅਪ ਤੇ ਦੇਖ ਲਓ ਨਾ ਵੀ ਉਹ ਕਿੱਦਾਂ ਦਾ ਬੰਦਾ। ਦੇਖ ਲੈਣਾ ਚਾਹੀਦਾ ਨਾ ਕਿ ਉਹ ਠੱਕ ਮੋਰ। ਬਹੁਤ ਮੇਰਾ ਦਿਲ ਦੁਖਿਆ ਯਾਰ, ਮੈਂ ਨਾਰਾਜ਼ ਹਾਂ, ਮੈਂ ਸੱਚੀ ਨਾਰਾਜ਼ ਹਾਂ ਜੀ। ਸ਼ੋਅ ਕਿਹੜਾ ਸੀ ਮੈਨੂੰ ਦੱਸਣਾ? ਪਤਾ ਨਹੀਂ, ਮੈਨੂੰ ਨਹੀਂ ਪਤਾ। ਲੈ ਪਿਛਲਾ ਕਹਿਣ ਤੇ ਦੇ 2-3 ਦਿਨ ਪਹਿਲਾਂ ਜੀ ਚ ਆਪਾਂ ਜਿੱਥੇ ਤੂੰ ਕਿਹਾ ਸੀ 3 ਘੰਟੇ ਅਸੀਂ ਬਾਹਰ ਬੈਠੇ ਰਹੇ ਤੇ ਮੈਂ ਕਿਹਾ ਇੱਦਾਂ ਤੇ ਸਾਬਣ ਨਹੀਂ ਤੇ ਫਲਾਣਾ ਕੱਲ ਦਾ ਸੀ। ਆਹੋ ਜਿਹੜਾ ਵੀ ਸੀ। ਬਹਰਹਾਲ ਆਪਾਂ ਨੈਕਸਟ ਟਾਈਮ ਭਾਈ ਆਪਣੀ ਘਰ ਦੀ ਇੱਥੇ ਦੀ ਗੱਲ ਕਰਿਆ ਨਹੀਂ। ਗੱਲ ਘਰ ਹੀ ਰਵੇ। ਹਾਂ ਸਹੀ ਗੱਲ। ਅਸੀਂ ਤੁਹਾਨੂੰ ਸ਼ੋਅ ਕੁੱਟਦਾ ਉਸਤਾਦ ਜੀ। ਪਰ ਮੈਂ ਤਾਂ ਸਮਝਦਾ ਕਿ ਯਾਰ ਚਲੋ ਸਾਡਾ ਕੋਈ ਫਰਕ ਹੀ ਨਹੀਂ ਹੈਗਾ। ਨਹੀਂ ਸਾਜੀ ਫਰਕ ਨਹੀਂ, ਵਿੱਚ ਥੋੜੇ ਜਿਹੇ ਬੰਦੇ ਹੁੰਦੇ ਆ ਸ਼ਰਪਸੰਦ ਨਸਰ, ਉਹ ਹਵਾ ਚ ਲੈਂਦੇ। ਨਾਲੇ ਏਜ ਇਫੈਕਟ ਵੀ ਹੁੰਦਾ। ਹੁਣ ਵੇਖ 50 ਦੇ ਕੋਲ ਹੈਗੇ ਆ ਔਰ ਉਹ ਸਾਰਾ ਬੇੜਾ ਕਰਕੇ ਦੀ ਵਜ੍ਹਾ ਤੋਂ ਹੋਇਆ ਸੀ। ਮੇਰੀ ਵਜ੍ਹਾ ਤੋਂ ਕਿੱਥੋਂ? ਕਿਆ ਵੇਖ ਨਾ ਇਹ ਜਿਹੜੀਆਂ ਇੰਦਾਂ ਦੀਆਂ ਗੱਲਾਂ ਨਾ, ਉਹ ਕਈ ਐਸੇ ਲੋਕ ਨੇ ਉਹ ਸੀਰੀਅਸ ਲੈ ਲੈਂਦੇ ਦੀਆਂ ਗੱਲਾਂ ਨੂੰ। ਉਹਨਾਂ ਨੂੰ ਪਤਾ ਨਹੀਂ ਕਿ ਇਹ ਐਟਮ ਕੀ ਹੈ। ਠੀਕ ਹੈ। ਅੱਛਾ ਇੱਕ ਹੋਰ ਗੱਲ, ਅੱਜ ਦੀ ਗੱਲ ਜਿੱਥੇ ਪਿਆਰ ਹੋਵੇ ਉੱਥੇ ਚ ਬੰਦੇ ਨੂੰ ਕੋਈ ਗੱਲ ਕੋਈ ਕਰ ਤੇ ਉੱਥੇ ਬੰਦਾ ਰੁੱਸਦਾ ਵੀ ਤੇ ਨਾ, ਤੇ ਮੈਂ ਰੁੱਸਿਆ ਇਹਨਾਂ ਨਾਲ। ਸਾਜੀ ਨਾ ਰੁੱਸਿਆ ਨਾ। ਨਹੀਂ ਮੈਂ ਰੁੱਸਿਆ ਐਵੇਂ ਰੁੱਸਿਆ ਲਗਰ ਮੇਰੀ ਭਾਜੀ ਰੁੱਸਦਾ ਨਹੀਂ। ਜਿੱਥੇ ਪਿਆਰ ਹੋਵੇ ਤੂੰ ਗੱਲ ਕਹਿ ਰਿਹਾ, ਉੱਥੇ ਨੋਕ ਝੋਂਕ ਵੀ ਤੇ ਹੁੰਦੀ ਨਾ, ਰੋਸਾਪਨ ਵੀ ਤੇ ਹੁੰਦਾ ਨਾ, ਮਨਾਉਣਾ ਵੀ ਤੇ ਹੁੰਦਾ ਨਾ। ਮੈਨੂੰ ਮਨਾਓ ਹੁਣ, ਮੈਨੂੰ ਮੈਂ ਸੱਚੀ ਤੇਰੀ ਨਹੀਂ ਯਾਰ ਗੱਲ ਕਰ ਰਿਹਾ ਯਾਰ। ਕਦੇ ਖੁਦਾ ਦਾ ਨਾ ਗੱਲ ਨੂੰ ਸਮਝ ਕੇ ਐਕਟ ਕਰ ਲਿਆ ਕਰ। ਨਹੀਂ ਤੁਸੀਂ ਤੇਰੀ ਗੱਲ ਹੀ ਨਹੀਂ ਕਰ ਰਿਹਾ ਮੈਂ ਉਹਨਾਂ ਨੂੰ ਮਨਾ ਰਿਹਾ। ਮੈਂ ਉਹਨਾਂ ਨਾਲ, ਉਹ ਮੇਰਾ ਉਹਨਾਂ ਦਾ ਮਾਮਲਾ ਵਾ। ਮੈਂ ਤੁਹਾਨੂੰ ਕਈ ਵਾਰੀ ਕਿਹਾ ਮੇਰਾ ਉਹਨਾਂ ਦਾ ਮਾਮਲਾ। ਅੱਛਾ ਚਲੋ ਦੱਸੋ ਕੋਈ ਤਰੀਕਾ। ਉਹ ਯਾਰ ਉਹ ਉਹਨਾਂ ਨੇ ਮਤਲਬ ਇਹ ਸੀ ਕਿ ਜਿਸ ਤਰ੍ਹਾਂ ਇੱਕ ਬੰਦਾ ਜੀ ਬਹੁਤ ਕੋਈ ਵੀ ਇੱਕ ਸਾਬਣ ਤੋਂ ਜਾਂ ਫਲਾਣੇ ਤੋਂ ਜੀ ਮੈਂ ਕੋਈ ਚਵਲਾ ਮਾਰ ਰਿਹਾ ਜਾਂ ਇਦਾਂ ਕਰ ਰਿਹਾ ਜਿੱਦਾਂ ਕਰ ਰਿਹਾ, ਤੇ ਮੈਂ ਜੀ ਇਹਨਾਂ ਨੂੰ ਕੁਛ ਦਿੰਦਾ ਨਹੀਂ ਨਾ ਖਵਾਉਣਾ ਜੀ ਮੈਂ ਇਦਾਂ, ਤੇ ਮੈਂ ਜੀ ਉਹ ਇਹਨੇ ਜੋ ਕਿਹਾ ਵੀ ਤੁਸੀਂ ਜ਼ਾਲਮ ਬਣੇ ਹੋ, ਤੁਸੀਂ ਫਲਾਂ ਬਣੇ। ਅੱਛਾ ਉਹ ਸਾਰਾ ਸਕ੍ਰਿਪਟ ਸੀਗਾ। ਇਹ ਛੱਡੋ, ਤੁਸੀਂ ਇਹ ਦੱਸੋ ਕਿ ਤੁਹਾਨੂੰ ਮਨਾਉਣ ਕਿੱਦਾਂ ਹੈ ਕਿੱਦਾਂ? ਓਏ 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 ਗਾਣਾ ਗਾ ਕੇ ਮੈਂ ਫਿਰ ਇਦਾਂ ਕਰਨੇ ਅਸੀਂ ਕਿ ਇੱਕ ਸੁਜੈਸ਼ਨ ਹੈ ਕਿ ਸਾਰੇ ਵੀਡੀਓਜ਼ ਬਣਾ ਕੇ ਨਾ ਤੇ ਤੁਹਾਡੇ ਨਾਲ ਪਿਆਰ ਦੇ ਹਿਸਾਬ ਮਨਾਣਾ ਕੀ, ਉਹ ਕਿਹੜਾ ਤੁਹਾਡੇ ਕੋਲੋਂ ਕਿਸੇ ਨੇ ਸੌਰੀ। ਨਹੀਂ ਭਾਈ ਕਿਉਂ ਨਹੀਂ ਸੌਰੀ, ਅਸੀਂ ਨਹੀਂ ਕਰਦੇ 36,000 ਵਾਰੀ ਸੌਰੀ। ਨਹੀਂ ਉਹ ਵੱਡੇ ਨੇ ਸਾਡੇ। ਵੱਡੇ ਨਹੀਂ ਆ, ਸਾਡੇ ਫੈਮਿਲੀ ਆ ਭਾਜੀ। ਵੱਡਿਆਂ ਨਾਲ ਵੀ ਬੱਚੇ ਰੁੱਸ ਜਾਂਦੇ ਆ। ਵੱਡੇ ਵੀ ਕਹਿੰਦੇ ਅੱਛਾ ਬੇਟਾ ਅੱਛਾ ਕੋਈ ਬਾਤ ਨਹੀਂ, ਮੇਰੇ ਮੂੰਹ ਸੇ ਨਿਕਲ ਗਿਆ। ਉਸ ਪਹਿਲੀ ਤਾਂ ਗੱਲ ਆ, ਜਿਨ੍ਹਾਂ ਨੇ ਕਿਹਾ ਉਹ ਸਾਰੇ ਛੋਟੇ ਨੇ ਤੇ ਉਹਨਾਂ ਦਾ ਉਹ ਬਣਦਾ ਉਹਨਾਂ ਦਾ ਕਿ ਸੌਰੀ ਕਰਨ। ਉਹਨਾਂ ਚੋਂ ਵੱਡਾ ਤਾਂ ਕੋਈ ਵੀ ਨਹੀਂ। ਚਲੋ ਜੀ ਉਹਨਾਂ ਚ ਤਾਂ ਇੰਗਲਿਸ਼ ਚ ਬੇਇੱਜ਼ਤੀ ਕੀਤੀ ਮੇਰੀ ਯਾਰ। ਦੱਸ ਮੈਨੂੰ ਇਹ ਨਹੀਂ, ਪਹਿਲੀ ਤਾਂ ਗੱਲ ਆ ਇੰਗਲਿਸ਼ ਚ ਮੇਰੀ ਬੇਇੱਜ਼ਤੀ ਕਰੋ ਨਾ ਕਰੋ ਜਾਂ ਕੋਈ ਗੱਲ ਕਰੋ ਨਾ ਕਰੋ, ਉਹ ਤਾਂ ਤੁਸੀਂ ਕੰਧ ਅੱਗੇ ਇੰਗਲਿਸ਼ ਵਜਾਉਣ ਵਾਲੀ ਗੱਲ ਆ। ਠੀਕ ਹੈ ਜੀ। ਲੇਕਿਨ ਵਿੱਚੋਂ ਮੈਨੂੰ ਪਤਾ ਲੱਗ ਰਿਹਾ ਸੀ ਲਫ਼ਜ਼ਾਂ ਹਾਂ ਕਿ ਇਸ ਤਰ੍ਹਾਂ ਦੇ ਇਸ ਤਰ੍ਹਾਂ। ਪਰ ਫਿਰ ਮੈਂ ਸੋਚਿਆ ਕਿ ਉਸਤਾਦ ਜੀ ਆਪਾਂ ਨਾ ਸਹੀ ਗੱਲ ਆ, ਆਪਾਂ ਨਾ ਕਰਿਆ ਕਰੀਏ ਆਪਣੇ ਘਰ। ਨਹੀਂ ਉਹਦੀ ਵਜ੍ਹਾ ਵਾ ਨਾ, ਅਸੀਂ ਜਦੋਂ ਬੈਠਨੇ ਅੱਛਾ ਹਾਲਾਂਕਿ ਘਰ ਦੀ ਗੱਲ ਨਹੀਂ ਹੁੰਦੀ, ਉਹ ਕੰਟੈਂਟ ਹੀ ਹੁੰਦਾ ਵਾ। ਇਹੀ ਤੇ ਗੱਲ ਕਰ ਲੱਗੇ ਹੁਣ ਜਿਹੜਾ ਉਹ ਸ਼ੋਅ ਸੀ ਜਿਹਦੇ 'ਚ ਸਾਰੀ ਗੱਲ ਹੋਈ ਆ ਕਿ ਅਸੀਂ 3 ਘੰਟੇ ਵਾ, ਉਹ ਸਾਰਾ ਕੰਟੈਂਟ ਸੀ। ਹਾਂਜੀ ਲੇਕਿਨ ਉਹ ਇੰਨਾ ਡੀਪਲੀ ਸੋਚਦੇ ਨੇ, ਉਹ ਸਮਝਦੇ ਸੱਚੀ ਤੇਰੇ ਮੂੰਹ ਦੇ ਨਾਲ ਕਿਹਾ ਜੀ ਫਰੀਦ ਦਾ ਮੂੰਹ ਦੱਸ ਰਿਹਾ ਕਿ ਪਤਾ ਨਹੀਂ ਇਹਨੂੰ ਖਵਾਉਂਦਾ ਹੀ ਕੁਛ ਨਹੀਂ, ਪਿਆਉਂਦਾ ਹੀ ਕੁਛ ਨਹੀਂ। ਭਾਜੀ ਮੇਰਾ ਜਿੰਨਾ ਕੁਛ ਇਹ ਖਾ ਗਿਆ ਤੁਸੀਂ ਸੋਚ ਨਹੀਂ ਸਕਦੇ। ਇਹ ਸਾਰੇ ਜਣੇ ਯਕੀਨ ਕਰੋ। ਉਹ ਬਸ ਕਰਿਆ ਕਰੋ। ਮੈਂ ਕਹਿੰਦਾ ਤੁਸੀਂ ਸੋਚ ਨਹੀਂ ਸਕਦੇ। ਆ ਉਸਮਾਨ ਕਬਾਬਸ਼ ਵਾਲਾ ਮੇਰਾ ਯਾਰ ਆ, ਕੋਈ ਬੰਦਾ ਉਹਨੂੰ ਜਾਣਦਾ ਮੈਨੂੰ ਪੁੱਛ ਲੈਣਾ। ਹਾਂਜੀ ਤਾਂ ਜੀ ਇਹਨਾਂ ਨੂੰ ਮੈਂ ਉਹਨੂੰ ਮੈਂ ਕਿਹਾ ਵਾ ਕਿ ਜੋ ਦਿਲ ਕਰੇ ਇਹਨਾਂ ਨੂੰ ਦਾਲ ਖਵਾਉਣੀ ਹੈ। ਇਹਨਾਂ ਨੇ ਮੇਰੇ ਸਾਹਮਣੇ ਫੋਨ ਤੇ ਕਿਹਾ ਕਿ ਜਿੱਦਾਂ ਮੁੰਡੇ ਮੈਂ ਕਿਹਾ ਜੋ ਕਹਿਣ, ਇਹ ਤੈਨੂੰ ਕਹਿਣ ਮਟਨ ਕੜਾਈ, ਚਿਕਨ ਕੜਾਈ, ਬੀਫ ਟਿੱਕੇ, ਬਾਰਬੀਕਿਊ, ਮਲਾਈ ਬੋਟੀ, ਡਰਮ ਸਟਿਕਾਂ, ਜੋ ਕਹਿਣ ਇਹਨਾਂ ਨੂੰ ਇੰਝ ਅੱਗੇ ਦਾਲ ਇਹਨਾਂ ਦੇ ਰੱਖਣੀ ਹੈ। ਹਾਂ ਵਾਹ ਭਾਈ ਨਹਿਰ ਦਿਲੀ ਆ ਇਹ ਕਿਆ ਨਹੀਂ ਮੈਂ ਸੱਚੀ ਤੁਹਾਨੂੰ ਇੱਕ ਛੋਟੀ ਹੁਣ ਮੈਂ ਅੱਗੇ ਗਨਾਉਣਾ ਨੀਗਾ ਤੁਹਾਨੂੰ। ਮੈਂ ਰੁੱਸਿਆ ਤੁਹਾਡਾ, ਉਹ ਕਹਿੰਦੇ ਨਾ ਫਿਰ ਜੀ ਖਵਾ ਪਿਆ ਕੇ ਗਵਾਉਂਦਾ। ਇੰਝ ਨਾ ਕਰਿਆ ਕਰੋ। ਇਹਨਾਂ ਨੂੰ ਪੁੱਛੋ, ਇਹਨਾਂ ਨੂੰ ਕੀ ਪੁੱਛ ਕਿ ਕਦੀ ਇਹਨਾਂ ਨੇ ਮੈਨੂੰ ਖਵਾਇਆ ਕੁਛ? ਮਸਰ ਚੌਲ ਨਾ ਕਈ ਮੈਂ ਤੇਰੇ ਦੰਦ ਬਾਹਰ ਕੱਢ ਦੇਣੇ। ਰਾਤੀ ਇੱਕ ਬੰਦਾ ਆਇਆ ਦਫ਼ਤਰ ਦੇ ਅੰਦਰ,
ਤਾਂ ਜੀ ਸਾਰੇ ਨਾ 50-50 ਰੁਪਏ ਪਾ ਕੇ 200 ਡਾ ਬਣਾਉਣ ਲੱਗੇ ਨੇ ਤੇ ਪਤਾ ਨਹੀਂ ਕੌਣ ਆਇਆ ਹਾਜੀ ਤੇ ਮੈਂ ਕਿਹਾ ਯਾਰ ਤੂੰ ਕਾਤੋਂ 50-50 ਰੁਪਏ ਲੈ ਕੇ ਉਹਨਾਂ ਦਾ ਸਾਨ ਲੈਣਾ ਇਹ 20 ਸਾਲ ਮੇਰੇ ਸਿਰ ਤੋਂ 200 ਡਾ ਨਹੀਂ ਲੱਥਣਾ ਤੇ ਤੂੰ ਮੇਰੇ ਪੈਸੇ ਲੈ ਲਾ ਤੇ ਇਹਨਾਂ ਨੂੰ ਪਿਆ ਦੇ ਨਹੀਂ ਕਹਿੰਦਾ ਉਹ ਜ਼ਰਾ ਸ਼ੁਗਲ ਮੇਲਾ ਲੱਗੇ ਉਹਨਾਂ ਨੂੰ ਮੈਂ ਕਿਹਾ ਅੱਛਾ ਜੀ ਭਾਈ ਫਿਰ ਅਸੀਂ ਵੀ 50-50 ਮੇਰੇ ਵੀ 50 ਪਏ ਵਿੱਚ ਮੈਂ ਪਵਾਏ ਜੀ ਸਾਰੇ 50 ਲੇਕਿਨ ਜੋ ਵੀ ਸੀ ਲੇਕਿਨ ਉਹਦਾ ਤੁਸੀਂ ਕਹਿ ਨਹੀਂ ਸਕਦੇ ਕਿ ਤੁਸੀਂ ਖਵਾਇਆ ਜਾਂ ਕਿਉਂਕਿ ਸਾਰੇ ਨੇ 50 ਨਹੀਂ ਅੱਛਾ ਉਹਦਾ ਨਾਂ ਨਹੀਂ ਹੋਣਾ ਮਸਰ ਚੌਲ ਤੇਰੇ ਆ ਇਹ ਕਿੱਦਾਂ ਲੱਥਣੇ ਮੈਨੂੰ ਦੱਸ ਦੇ ਮੈਂ ਉਦੋਂ ਲਾ ਦਿੰਦਾ ਉਸਤਾਦ ਜੀ ਰਾਤੀ ਸਾਰਿਆਂ ਨੇ 50-50 ਰੁਪਏ ਪਾਏ ਮੇਰਾ 250 ਪਿਆ ਇਹ ਕਹਿ ਰਿਹਾ ਮੇਰੇ ਵੀ ਦੇ ਦੇ ਉਹ ਕਹਿ ਰਿਹਾ ਮੇਰੇ ਵੀ ਦੇ ਦੇ ਆ ਦੇਖ ਨਾ ਆ ਚਵਲਾ ਨਾ ਸ਼ੋਅ ਚ ਮਾਰਿਆ ਕਰੋ ਅਗਲੇ ਇੰਨਾ ਪਿਆਰ ਕਰਦੇ ਅੱਛਾ ਨਹੀਂ ਚਵਲਾ ਮਾਰਦੇ ਇੱਕ ਮਿਲੀਅਨਸ ਨਹੀਂ ਉਸਤਾਦ ਜੀ ਗਿਲੀਅਨਸ ਵਾਲੇ ਲੋਕ ਬੈਠੇ ਹੋ ਕਹਿੰਦੇ ਕੀ 50,000 ਰੁਪਏ ਦੀਆਂ ਚਵਲਾ ਮਾਰਦੇ ਸਰ ਨਹੀਂ ਇੱਕ ਮਿੰਟ ਗੱਲ ਸੁਣੋ ਪੂਰੀ ਹਿਸਟਰੀ YouTube ਦੀ ਕੱਢੋ ਉਹਦੇ ਚੋਂ ਦੱਸੋ ਕਿ ਡੇਲੀ ਸ਼ੋਅ ਕਰਨ ਵਾਲਾ ਕਿਹੜਾ ਚੈਨਲ ਹੈ ਜਿਹੜਾ ਡੇਲੀ ਸ਼ੋਅ ਦੇ ਰਿਹਾ ਜੇ ਉਹਦੇ ਵਿੱਚ ਅਸੀਂ ਕੰਟੈਂਟ ਕਿਸੇ ਟਾਈਮ ਸਮ ਟਾਈਮ ਇਦਾਂ ਹੋ ਜਾਂਦਾ ਵਾਧਾ ਘਾਟਾ ਇਨਸਾਨ ਆ ਇਨਸਾਨੀ ਦਿਮਾਗ ਆ ਕਿਸੇ ਟਾਈਮ ਅਸੀਂ ਡਿਸਟਰਬ ਵੀ ਹੁੰਨੇ ਤੇ ਡੇਲੀ ਕੰਟੈਂਟ ਬਣਾ ਕੇ ਬਹਿਣਾ ਜਿਸ ਕਿਸੇ ਅਸੀਂ ਆਪਣੀਆਂ ਗੱਲਾਂ ਲੈ ਕੇ ਬਹਿ ਜਾਂਦੇ ਅਸੀਂ ਡੇਲੀ ਡਿਸਟਰਬ ਹੁੰਨੇ ਉਹ ਕੈਸੇ ਡੇਲੀ ਐਕਟਿਵ ਹੋ ਕੇ ਵੇਖ ਰਹੇ ਆ ਉਹਨਾਂ ਦੀ ਮੈਂ ਚੈੱਕ ਕਰ ਤੂੰ ਲੇਕਿਨ ਉਹਨਾਂ ਦੀ ਮੈਂ ਉਹ ਸੱਚ ਸੌਰੀ ਮੈਂ ਤਾਰੀਫ ਨਹੀਂ ਕਰਨੀ ਮੈਂ ਕੱਚੀ ਹੁਣ ਕਿੱਦਾਂ ਮਨਾਉਣ ਭਾਜੀ ਤੁਹਾਨੂੰ ਦੱਸੋ ਇਹ ਉਹਨਾਂ ਨੂੰ ਪਤਾ ਵਾ ਇਹ ਮਨਾਉਣ ਵਾਲਿਆਂ ਨੂੰ ਕਦੀ ਰੁੱਸਣ ਵਾਲਿਆਂ ਨੇ ਵੀ ਦੱਸਿਆ ਵੀ ਮੈਨੂੰ ਇਦਾਂ ਬਣਾ ਹਾਂ ਨਹੀਂ ਤੁਹਾਨੂੰ ਜਾਂਚ ਹੋਣੀ ਚਾਹੀਦੀ ਮੈਨੂੰ ਮਨਾਓ ਕਮਜ਼ੋਰੀ ਹੋਵੇ ਨਾ ਤੁਹਾਡੀ ਸਾਨੂੰ ਪਤਾ ਫਿਰ ਉਹ ਮੈਂ ਦੱਸਾਂ ਉਹਨਾਂ ਨੂੰ ਯਾਰ ਜਦੋਂ ਕੋਈ ਬੰਦਾ ਬੱਚਾ ਰੁੱਸਦਾ ਨਾ ਉਹਨੂੰ ਫਿਰ ਕੋਈ ਚੀਜ਼ ਲੈ ਕੇ ਦੇਈਦੀ ਹੈ ਕੀ ਖਾਣਾ ਆਓ ਮੈਂ तुम्हें ਬਾਹਰ ਸੇ ਚੀਜ਼ੀ ਲੈ ਕੇ ਦੂੰ ਨਹੀਂ 58 ਸਾਲ ਦਾ ਕਿਹੜਾ ਬੱਚਾ ਵਾ ਹੁਣ ਯਾਰ ਉਹ ਨਹੀਂ ਰੁੱਸਣ ਵਾਲਾ ਬੰਦਾ ਦੇਖ ਮੇਰੀ ਗੱਲ ਮੇਰੇ ਵਾਲਾ ਸਾਹਿਬ ਫੌਤ ਹੋਏ ਜਦੋਂ ਬੰਦੇ ਦੀਆਂ ਉਹ ਮੰਗਾਂ ਜਾਗਦੀਆਂ ਨੇ ਜਦੋਂ ਪਤਾ ਕਦਾ ਪਾਪਾ ਮੈਨੇ ਮੋਟਰਸਾਈਕਲ ਲੈਣੀ ਹੈ ਪਾਪਾ ਮੈਨੇ ਕਾਰ ਲੈਣੀ ਹੈ ਪਾਪਾ ਮੈਨੇ ਇਹ ਕੱਪੜੇ ਲੈਣੇ ਪਿਓ ਉਦੋਂ ਮੇਰੇ ਵਾਲਾ ਸਾਹਿਬ ਫੌਤ ਹੋ ਗਏ ਠੀਕ ਹੈ ਜੀ ਵੱਡਾ ਸਾਹਿਬ ਤੋਂ ਮੈਂ ਸੀ ਮੈਂ ਉਹ ਕਿਸੇ ਨੂੰ ਕਹਿ ਨਹੀਂ ਸੀ ਸਕਦਾ ਕਿ ਵੀ ਮੈਂ ਆਹ ਲੈਣਾ ਉਹ ਚਾਅ ਸਾਰੇ ਨੱਥੀ ਹੋ ਗਏ ਠੀਕ ਹੈ ਜੀ ਕਿੰਨੇ ਸਾਲ ਚਾਅ ਨੱਥੀ ਰਹੇ ਮਤਲਬ ਕਿ ਮੈਨੂੰ ਗਾਣੇ ਦਾ ਸ਼ੌਕ ਆ ਹੁਣ ਤੁਸੀਂ ਦੇਖੋ ਕਿ ਮੈਂ ਜਿਹੜਾ ਅੰਦਰ ਮੇਰਾ ਕੰਪਿਊਟਰ ਆ ਵੱਡੇ ਸਟੂਡੀਓਜ਼ ਦੇ ਵਿੱਚ ਉਹ ਪੇਡ VSTਆਂ ਜਾਂ ਚੀਜ਼ਾਂ ਨਹੀਂ ਹੈ ਜਿਹੜੀਆਂ ਮੈਂ ਅੰਦਰ ਰੱਖੀਆਂ ਤੇ ਮੈਂ ਕੁਛ ਮਤਲਬ ਪ੍ਰੋਫੈਸ਼ਨਲ ਨਹੀਂ ਕਰਦਾ ਮੈਨੂੰ ਸ਼ੌਕ ਆ ਤੇ ਮੈਂ ਆਪ ਕਮਾਇਆ ਸਟਰਗਲ ਕੀਤੀ ਮਿਹਨਤ ਕਰਕੇ ਲੇਕਿਨ ਉਸਤਾਦ ਜੀ ਜਿਹੜਾ ਮਜ਼ਾ ਪਿਓ ਕੋ ਜਾਂ ਵੱਡੇ ਭਰਾ ਕੋ ਜਾਂ ਵੱਡਿਆਂ ਕੋ ਚੀਜ਼ ਲੈਣ ਦਾ ਹੁੰਦਾ ਨਾ ਭਾਵੇਂ ਆਪਣੇ ਕੋ ਤੁਹਾਡੇ ਕੋ ਬਿਲੀਅਨਸ ਹੋਣ ਉਸਤਾਦ ਜੀ ਉਹ ਮਜ਼ਾ ਨਹੀਂ ਹੁੰਦਾ ਆਪਣੀ ਕਮਾਈ ਨਾਲ ਖਾਣ ਦਾ ਹੁਣ ਮੇਰੇ ਯਾਰ ਨੇ ਦੋ ਤਿੰਨ ਯਾਰ ਨੇ ਉਹਨਾਂ ਨੇ ਮੈਨੂੰ ਸਖਤੀ ਨਾਲ ਮਨਾ ਕੀਤਾ ਸਾਡਾ ਨਾਂ ਨਹੀਂ ਲੈਣਾ ਉਹਨਾਂ ਨੇ ਮੇਰੇ ਉਹ ਚਾਅ ਪੂਰੇ ਕਰਾਏ ਨੇ ਜੈਨੂਇਨ ਮੈਂ ਗੱਲ ਕਹਿ ਰਿਹਾ ਉਹਨਾਂ ਨੇ ਮੇਰੇ ਉਹ ਚਾਅ ਪੂਰੇ ਕਰਾਏ ਨੇ ਕਿ ਉਹਨਾਂ ਨੇ ਕਿਹਾ ਕਿ ਕੀ ਸ਼ੌਕ ਆ ਮੈਂ ਕਿਹਾ ਮੈਨੂੰ ਆ ਮਾਈਕ ਉਹਨਾਂ ਨੇ ਕਿਹਾ ਲੈ ਆ ਲੈ ਤੇ ਫਿਰ ਉਹਨਾਂ ਨੇ ਮੈਂ ਇੱਕ ਨੂੰ ਮੈਂ ਕਿਹਾ ਵੀ ਕਈ ਵਾਰੀ ਕਿ ਯਾਰ ਮੈਂ ਅਰਬਾਂ ਖਰਬਾਂ ਪਤੀ ਵੀ ਹੋ ਗਿਆ ਨਾ ਤੇ ਮੈਂ ਤੇਰੇ ਕੋਈ ਚੀਜ਼ ਮੰਗ ਕੇ ਲਿਆ ਕਰਨੀ ਕਿ ਯਾਰ ਮੈਨੂੰ ਆਹ ਚੀਜ਼ ਭੇਜ ਉਹ ਭਾਵੇਂ $100 ਦੀ ਹੈ $50 ਦੀ ਹੈ ਲੇਕਿਨ ਸਾਜੀ ਉਹਦਾ ਮਜ਼ਾ ਹੀ ਹੋ ਰਿਹਾ ਉਹ ਜਿਹੜਾ ਵੱਡਿਆ ਕਰੋ ਔਰ ਉਹ ਵੀ ਐਸੇ ਸ਼ਹਜ਼ਾਦੇ ਨੇ ਅੱਲਾ ਉਹਨਾਂ ਦੀ ਜ਼ਿੰਦਗੀ ਕਰੇ ਕਿ ਉਸਤਾਦ ਜੀ ਉਹ ਕਹਿੰਦੇ ਨੇ ਓਕੇ ਉਹ ਚ ਰੋਸਿਆਂ ਤੇ ਮਨੇਵਿਆਂ ਚ ਜ਼ਿੰਦਗੀ ਲੱਗ ਉਹਨਾਂ ਨਾਲ ਵੀ ਮੈਂ ਰੁੱਸਿਆ ਵਾਂ ਕਿਉਂ ਸਾਰਿਆਂ ਨਾਲ ਮੈਂ ਰੁੱਸ ਗਿਆ ਉਹਨਾਂ ਨਾਲ ਕਿਉਂ ਭਾਜੀ ਇਹ ਹੁਣ ਕਸਟਮਾਈਜ਼ ਤੇ ਨਹੀਂ ਨਾ ਰੁੱਸਣਾ ਮੈਂ ਲੱਗਦਾ ਜਿਵੇਂ ਥੱਲੇ ਲਿਖਿਆ ਹੁੰਦਾ ਕਸਟਮ ਸੈਟਿੰਗ ਹੈ ਕਿਹਨੂੰ ਤੁਹਾਡੀ DP ਸ਼ੋ ਹੋਵੇ ਤੇ ਕਿਹਨੂੰ ਨਾ ਹੋਵੇ ਉਹਨਾਂ ਨਾਲ ਨਹੀਂ ਹੁੰਦਾ ਉਹਨਾਂ ਨਾਲ ਵੀ ਨੋਬਡੀ ਕਰਤਾ ਮੈਂ ਤੁਸੀਂ ਸੈਂਡ ਟੂ ਆਲ ਕਰਤਾ ਨਹੀਂ ਮੈਂ ਨੋਬਡੀ ਆਲ ਨੋਬਡੀ ਅੱਛਾ ਇਹ ਮੌਸਮ ਰੂਸਿਆ ਮਨਾਵੇਂ ਇਸ ਟਾਈਮ ਕੈਸਰ ਰੁਪਈਆ ਸਾਹਿਬ ਨਾਲ ਸਾਰੇ ਰੁੱਸੇ ਨੇ ਤੁਸੀਂ ਉਹਨਾਂ ਸਾਰਿਆਂ ਨਾਲ ਰੁੱਸੇ ਉਹ ਨਹੀਂ ਉਹ ਮਾਫੀ ਦੇਤੀ ਮਾਫੀ ਦੇਤੀ ਉਸਤਾਦ ਜੀ ਚੰਗਾ ਮਿਹਰਬਾਨੀ ਯਾਰ ਬਹੁਤ ਉਸਤਾਦ ਜੀ ਬਹੁਤ ਯਾਨੀ ਕਿ ਖੁਸ਼ੀ ਹੋਈ ਨਹੀਂ ਉਹ ਬਹੁਤ ਉਸਤਾਦ ਜੀ ਦੇਖੋ ਜਿਹੜਾ ਬੰਦਾ ਗਿਲਟੀ ਹੋ ਜੇ ਝੁਕ ਜੇ ਫੌਰਨ ਉਹਦਾ ਵਰਦਾ ਜਿਹੜਾ ਅੱਗੋਂ ਆਕੜੇ ਉਹ ਤੇ ਫਿਰ ਮਾੜੀ ਗੱਲ ਹੈ ਉਹ ਜਿੱਦਾਂ ਦੀ ਖਤਰਨਾਕ ਗੱਲ ਹੋਈ ਸੀ ਨਾ ਲੋਕਾਂ ਦੇ ਦਿਲ ਕੋਈ ਵੀ ਹੋਵੇ ਨਾ ਉਹਦਾ ਦਿਲ ਬਿਜ਼ਾਰ ਹੁੰਦਾ ਕਿ ਯਾਰ ਅਸੀਂ ਇੱਥੇ ਆਪਣੀ ਮਿਹਨਤ ਕਰਦੇ ਆ ਤੇ ਜੇ ਕੋਈ ਸਾਨੂੰ ਇਸ ਤਰ੍ਹਾਂ ਮਜ਼ਾਕ ਕਰੇਗਾ ਉਹ ਇਸ ਲਈ ਉਹਨਾਂ ਨੂੰ ਵੀ ਦੁੱਖ ਹੋਇਆ ਲੇਕਿਨ ਕੈਸਰ ਸਾਹਿਬ ਦਾ ਵੱਡਾਪਨ ਉਹਨਾਂ ਨੇ ਹਰ ਫਾਰਮੈਟ ਤੇ ਬੀਗੋ ਤੇ ਟਿਕਟੋਕ ਤੇ ਇੰਸਟਾ ਤੇ ਜਿੱਥੇ ਵੀ ਬੈਠੇ ਉਹਨਾਂ ਨੇ ਕਿਹਾ ਜੀ ਉਹ ਮੁਹੱਬਤ ਕਰਦਾ ਨਾ ਤੇ ਉਹ ਵੀ ਉਹਦੇ ਕੋਲ ਵੀ ਇੱਕ ਗਲਤੀ ਹੋ ਗਈ ਨਾ ਤੇ ਉਹ ਰੁੱਸ ਕੇ ਤੇ ਉਹਨੇ ਮਨਾ ਲਿਆ ਨਾ ਤੇ ਉਹਨਾਂ ਨੇ ਤੇ ਨਹੀਂ ਕਿਹਾ ਕਿ ਕੈਸਰ ਸਾਹਿਬ ਤੁਸੀਂ ਆ ਕੇ ਇਦਾਂ ਕਹੋ ਤੇ ਮੈਂ ਇਹਨਾਂ ਨੂੰ ਕਿਉਂ ਦੱਸਾਂ ਕਿ ਮੈਨੂੰ ਕਿੱਦਾਂ ਬਣਾਓ ਬਿਲਕੁਲ ਇਸ ਤਰ੍ਹਾਂ ਸਰ ਹੁਣ ਉਸਤਾਦ ਜੀ ਨੰਨਾ ਮਸਤ ਨਾ ਬਣੋ ਮੇਰੀ ਗੱਲ ਸੁਣੋ ਜੀ ਉਸਤਾਦ ਜੀ ਮਨਾਰੇ ਪਾਕਿਸਤਾਨ ਕੋਲ ਲਾਹੌਰ ਵਾਲੇ ਘੰਟਾ ਘੋਰ ਕਰਨ ਫਾਸਲਾਬਾਦ ਵਾਲੇ ਭਾਈ ਦੇ ਨਾਮ ਦੀਆਂ ਸ਼ਮਾ ਰੋਸ਼ਨ ਕਰਨ ਫਿਰ ਮਨ ਓਏ ਅੱਲਾਹ ਮਾਫੀ ਤੇ ਜਿੰਦੇ ਜਾਗਦੇ ਕਾਦੀਆਂ ਸ਼ਮਾ ਯਾਰ ਜਿੰਦਿਆਂ ਦੀ ਵੀ ਕਰਦੇ ਤੁਸੀਂ ਇਹਨਾਂ ਬੱਚਿਆਂ ਤੇ ਜ਼ੁਲਮ ਕਰਨਾ ਛੱਡ ਦਿਓ ਉਹ ਵੈਸੇ ਹੀ ਤੁਹਾਨੂੰ ਤੁਹਾਡੇ ਕੋਲੋਂ ਇਹ ਰੰਗ ਲਾ ਰਿਹਾ ਵੇਖਿਆ ਨਾ ਉਹ ਗੱਲ ਇਧਰ ਉਧਰ ਕਰ ਦਿੱਤੀ ਉਹਨੇ ਮੇਰੇ ਜ਼ਹਿਨ 'ਚ ਗੱਲ ਸੀ ਪਤਾ ਨਹੀਂ ਕਿਹੜੀ ਯਾਰ ਜਿਹੜੀਆਂ ਹੁਣ ਅਸੀਂ ਕੱਲ ਵੱਜੀਆਂ ਭੁੱਲ ਜੀਏ ਫੈਸਲ ਕਿਹੜੀ ਓ ਯਾਰ ਫਰੀਦ ਤਾਜੀ
ਫਰੀਦ ਸਾਬਰੀ ਵਰਗਾ ਹੀਰਾ ਤੁਹਾਨੂੰ ਲੱਭਣਾ ਨਹੀਂ ਜੇ ਕਿੱਦਾਂ। ਅੱਛਾ ਯਾਰ ਇਹ ਦੋਵੇਂ ਇਹਨਾਂ ਚੋਂ ਤੁਸੀਂ ਲੱਭਣਾ ਵਾ ਕਿ ਖਵਾਜਾ ਕੌਣ? ਉਸਤਾਦ ਜੀ ਇਹ ਮਹਾਨ ਐਸਾ ਕਰੈਕਟਰ ਆ ਨਾਜ਼ਰੀਨ, ਮੈਂ ਤੁਹਾਨੂੰ ਦੱਸਦਾ ਐਸਾ ਕਰੈਕਟਰ ਆ, ਤੁਸੀਂ ਇਹਨੂੰ ਫੜ ਨਹੀਂ ਸਕਦੇ ਕਿ ਵੀ ਇਹ ਕੀ ਚੀਜ਼ ਆ। ਅੱਜ ਦਾ ਤਾਜ਼ਾ ਵੱਡਾ ਬੰਦਾ ਵਾ। ਲੇਕਿਨ ਮੈਂ ਇਹਦੇ ਤੇ ਬਹੁਤ ਸਾਲ ਪਹਿਲੇ ਹੀ ਸਾਰਿਆਂ ਨੂੰ, ਉਦੋਂ ਮੈਨੂੰ ਲੋਕੀ ਕਹਿੰਦੇ ਸੀ ਨਹੀਂ ਮੈਂ ਕਿਹਾ ਸੀ ਇੱਕ ਟਾਈਮ ਆਏਗਾ ਤੁਸੀਂ ਕਹੋਗੇ ਤਾਂ ਜਿੱਦਾਂ ਨਹੀਂ, ਬਹੁਤ ਸਾਰੇ ਲੋਕਾਂ ਨੇ ਪਹਿਲੇ ਗੱਲਾਂ ਕਰ ਦਿੰਦੇ। ਮੈਂ ਕਹਿੰਦਾ ਇਸ ਕਰੈਕਟਰ ਨੂੰ ਤੁਸੀਂ ਨਹੀਂ ਫੜ ਸਕਦੇ ਕਿ ਕੀ ਕਰੈਕਟਰ, ਸਿਰਫ ਨਹੀਂ, 500 ਉਸਤਾਦ ਰੁਪਏ ਤੁਹਾਡੇ ਅਕਲੋਂ ਸਮਝੋ ਬਾਹਰ ਦਾ ਕਰੈਕਟਰ ਹੈ। ਮੈਂ ਨਾ ਇੱਕ ਬੰਦਾ ਮੇਰੇ ਕੋਲ ਆਇਆ ਤੇ ਮੈਨੂੰ ਕਹਿੰਦਾ ਯਾਰ ਥੋੜੇ ਜਿਹੇ ਪੈਸੇ ਦੇ। ਮੇਰੇ ਕੋਲ ਪੈਸੇ ਨਹੀਂ ਸੀ ਆਏ ਤੇ ਮੈਂ ਨਾ ਹੁਣ ਮੈਂ ਉਹਨੂੰ ਮਨਾ ਵੀ ਕਰਨ ਦੇ ਤੇ ਮੇਰੇ ਕੋਲ 1000 ਰੁਪਏ 1000 ਦੇ ਮਗਰ ਹੀ ਪੈ ਗਿਆ। ਚੱਲ ਮੈਨੂੰ ਆ ਦੇ। ਮੈਂ ਕਿਹਾ ਯਾਰ ਮੈਂ ਇੱਕ ਬੰਦੇ ਦੇ ਦੇਣੇ ਆ ਮੈਂ ਫੋਨ ਤੇ ਹੁਣੇ ਤੈਨੂੰ ਗੱਲ ਕਰਾ ਦੇਣਾ, ਵੇਖ ਲਈ। ਤੇ ਮੈਂ ਫੈਸਲ ਨੂੰ ਫੋਨ ਬੁਲਾਤਾ, ਕੋਈ ਸਾਡਾ ਸਕ੍ਰਿਪਟ ਨਹੀਂ, ਕੋਈ ਗੱਲਬਾਤ ਨਹੀਂ। ਤੇ ਮੈਂ ਨਾ ਫੈਸਲ ਨੂੰ ਫੋਨ ਬੁਲਾਇਆ, ਮੈਂ ਕਿਹਾ ਫੈਸਲ ਯਾਰ ਕੱਲ ਲੈ ਲਈ ਯਾਰ, ਤੇਰੀ ਮਿਹਰਬਾਨੀ, ਪੈਸੇ ਹੁਣ ਨਹੀਂ ਆ। ਤੇ ਫੈਸਲ ਨੂੰ ਸਮਝ ਆ ਗਈ ਵੀ ਗੇਮ ਕੋਈ ਹੋਰ ਕਹਿੰਦਾ ਉਹ ਯਾਰ ਤੇਰੇ 'ਚ ਇਨਸਾਨੀਅਤ ਹੈ, ਕੋਈ ਗੈਰਤ ਖਾ ਫਰੀਦ, ਬੰਦਾ ਤੇਰੇ ਚਪੇੜਾ ਮਾਰੇਗਾ, ਮੈਂ ਤੈਨੂੰ ਗਾਲਾਂ ਨਹੀਂ ਕੱਢੀਆਂ ਤਾਂ ਆ ਮੈਨੂੰ ਪੈਸੇ ਦੇ ਕੇ ਜਾਓ ਨਹੀਂ। ਮੈਂ ਕਿਹਾ ਲਓ ਭਾਜੀ ਤੁਹਾਨੂੰ। ਉਸਤਾਦ ਜੀ ਇਹ ਦੋਵੇਂ ਐਟਮ ਨੇ। ਉਸਤਾਦ ਜੀ ਅੱਲਾ ਦੀ ਕਸਮ ਹੈ, ਹੁਣ ਉਹ ਬੰਦੇ ਦਾ ਨਾਮ ਵੀ ਨਹੀਂ ਮੈਂ ਲੈਣਾ। ਮੇਰੇ ਪੁਲਿਸ ਵਾਲੇ ਨੇ ਰੋਕ ਲਿਆ ਇਹਨੂੰ ਤੇ ਇਹਨੂੰ ਫੋਨ ਕਰਾਤਾ। ਮੈਂ ਤਾਂ ਮੈਨੂੰ ਯਾਦ ਆ ਗਿਆ, ਇਹਨੂੰ ਫੋਨ ਕਰਾਤਾ ਤੇ ਕਹਿੰਦਾ ਜੀ ਮੈਂ ਮੇਰੇ ਸਾਹਿਬ ਨੇ ਤੇ ਇਹ वो ਤੇ ਇਹਨੇ ਗੱਲ ਕੀਤੀ ਤੇ ਕਹਿੰਦਾ सर ये ना मुझे एक पुलिस वाले ने रोका हुआ है। ਤੇ फैसल ਨੂੰ ਕਹਿੰਦਾ एकदम ही बात करवाओ मेरी, बात करो इससे, कौन है ये, किसकी जरूरत। ਇਹ ਹਾਲੇ ਉਹਦੇ ਕੋਲ ਫੋਨ ਜਾਣਾ ਵਾ ਉਸ ਤੋਂ ਪਹਿਲੇ ਹੀ ਫਰੀਦ ਦੇ ਹੱਥ 'ਚ ਹੀ ਇਹਦੀਆਂ ਇਹ ਆਵਾਜ਼ਾਂ ਪੁਲਿਸ ਵਾਲਾ ਸੁਣ ਰਿਹਾ। बात करवाओ मेरी, है कौन, नाम पूछो इसका, किसने रोका। ਤੇ ਉਹ ਹੁਣ ਫੋਨ ਫੜਨ ਲੱਗਿਆ ਇਹਨੂੰ, ਉਹਨੇ ਆਪਣੇ ਮਤਲਬ ਇਦਾਂ ਦੀਆਂ ਗੱਲਾਂ ਸੁਣ ਲਈਆਂ ਤੇ ਅੱਧਾ ਕੋ ਘਟ ਗਿਆ। ਉਹਨੇ ਕਿਹਾ जी सर क्यों रोका भाई से। ओ कि सर इनके पास कापी नहीं है। कापी तो आधे पाकिस्तान के पास नहीं है। चोर लगता है तुम्हें, ये लगता है तुम्हें, क्या नाम है तुम्हारा, कहाँ पे पोस्ट है तुम्हारी, क्या करते। उन्होंने कहा सर मैं कर लेता हूँ। करैक्टर नहीं ओ मेरे मौला। नहीं उस्ताद जी, मेरा एक दोस्त है सच्चे हो गया। कुछ साढ़े 3 जने अल्लाह जनता नहीं करते, एक सरवर ही फौत हो गया, एक होर उस्ताद जी गुलाम सैन वो भी दोस्त है। नहीं ਉਹਨੇ ਨਾ ਬਹੁਤ ਯਾਦ ਹੈ। ਉਹਨੇ ਨਾ ਫਰੀਦ ਭਾਈ 9000 ਰੁਪਈਆ ਨਾ ਇੱਕ ਦੁਕਾਨ ਵਾਲੇ ਕੋਲ ਲੈਣਾ ਤੇ ਉਹ ਦੁਕਾਨਦਾਰ ਜਿਹੜਾ ਨਾ ਉਹਦਾ ਰਿਸ਼ਤੇਦਾਰ ਹੈ। ਮੈਨੂੰ ਕਹਿੰਦਾ ਫੈਸਲੇ ਯਾਰ ਉਹਦੇ ਕੋਲ ਪੈਸੇ ਲੈਣੇ ਆ ਯਾਰ, ਉਹ ਦੇਣ ਨੇੜੇ ਚੱਕਰ ਤੇ ਚੱਕਰ ਲਵਾਉਣ ਡਿਆ। ਮੈਂ ਕਿਹਾ ਮੈਨੂੰ ਕੀ ਦੇਂਗਾ, ਕਹਿੰਦਾ ਰੋਟੀ ਖਾਵਾਂਗੇ ਸ਼ਾਮ ਨੂੰ। ਮੈਂ ਕਿਹਾ ਓਕੇ ਕਰ। ਮੈਂ ਨਾ ਚੈੱਕ ਬੁੱਕ ਭਾਈ ਆਪਣੀ ਜੇਬ 'ਚ ਲਈ, 1 ਰੁਪਈਆ ਨਹੀਂ ਜੇਬ 'ਚ ਪਾਈ, 1 ਰੁਪਈਆ ਚੈੱਕ ਬੁੱਕ ਸਿਰਫ ਜੇਬ 'ਚ ਪਾਈ। ਮੈਂ ਕਿਹਾ ਜੀ ਚਾਓ ਚਲੀਏ ਤਾਈ। ਹੁਣ ਨਾ ਮੈਂ ਕਿਹਾ ਮੈਂ ਬਾਹਰ ਖਲੋਣਾ ਹੀ, ਬੰਦਾ ਕਿਹੜਾ ਕਹਿੰਦਾ ਯਾਰ ਰਿਸ਼ਤੇਦਾਰ ਫੈਸਲੂ ਕੋਈ ਬਦਤਮੀਜ਼ੀ ਨਾ ਕਰੀ ਕੁਰੀ ਇਹ ਉਹ। ਮੈਂ ਕਿਹਾ ਤੈਨੂੰ ਪੈਸੇ ਲੈਣੇ ਆ ਨਾ, ਤੂੰ ਪੈਸੇ ਲੈ, ਤੂੰ ਬਸ ਛੱਡ ਦੇ। ਹੁਣ ਤਾਈ ਮੈਂ ਬਾਹਰ ਖਲੋਤਾ ਵਾਂ, ਜੋ ਕਰੈਕਟਰ ਅੰਦਰ ਚਲਾ ਗਿਆ। ਮੈਂ ਕਿਹਾ ਤੂੰ ਸਿਰਫ ਇੰਨਾ ਜਾ ਕੇ ਕਹਿ ਕੇ ਮੈਂ ਨਾ ਇਹਦੇ ਪੈਸੇ ਦੇਣੇ। ਮੈਂ ਉਸਤਾਦ ਜੀ ਬਾਹਰ ਖਲੋਤਾ, ਉਹ ਅੰਦਰ ਚਲਾ ਗਿਆ ਤੇ ਅੰਦਰ ਨਾ ਹੁਣ ਦੁਕਾਨ ਦਾ ਮਾਲਕ ਆਇਆ, ਭਾਵੇਂ ਅੰਦਰ ਤੇ ਆ ਜਾਓ। ਮੈਂ ਕਿਹਾ ਯਾਰ ਉਹਨੂੰ ਭੇਜ, ਮੈਂ ਨਹੀਂ ਜਾਣਾ, ਉਹਨੂੰ ਭੇਜ, ਠੀਕ ਹੈ ਜੀ। ਅੱਲਾ ਦੀ ਕਸਮ। ਤੇ ਹੁਣ ਨਾ ਉਹ ਮੈਨੂੰ ਕਹਿਣ ਡਿਆ ਭਾਵੇਂ ਅੰਦਰ ਆ ਕੇ ਗੱਲ ਤੇ ਸੁਣੋ। ਮੈਂ ਕਿਹਾ ਯਾਰ ਮੈਂ ਨਹੀਂ ਸੁਣਨੀ, ਮੇਰਾ ਤਲਕ ਹੀ ਕੋਈ ਨਹੀਂ, ਮੈਂ ਨਹੀਂ ਸੁਣਨੀ ਤੁਹਾਡੀ ਗੱਲ, ਉਹਨੂੰ ਭੇਜੋ, ਚੱਲ ਬਾਹਰ ਆ। ਮੈਂ ਗਿਆ। ਹੁਣ ਨਾ ਉਸਤਾਦ ਜੀ ਉਹ ਚੰਗਾ ਭਲਾ ਰੀਜ਼ਨੇਬਲ ਬੰਦਾ ਕਹਿੰਦਾ ਫੈਸਲ ਭਾਈ ਮੈਂ ਕਰਦਾ। ਮੈਂ ਕਿਹਾ ਯਾਰ ਮੈਨੂੰ ਇੱਥੇ ਚਾਹੀਦੇ ਆ, ਮੈਂ ਨਹੀਂ ਜਾਣਾ ਜੁਣਾ, ਤੇ ਮੈਂ ਖਲੋਤਾ ਵਾਂ। ਚੱਲ ਮੈਂ ਕਿਹਾ ਤੂੰ ਕੀ ਲੰਡੀ ਦੇ ਘਰ ਮੰਡੀ ਲਾਈ ਆ। ਮੈਨੂੰ ਕਹਿੰਦਾ ਯਾਰ ਅੰਦਰ ਤੇ ਆ ਜਾਓ ਫੈਸਲ ਸਾਹਿਬ। ਮੈਂ ਕਿਹਾ ਯਾਰ ਮੈਂ ਕਿਹਾ ਨਾ ਮੈਂ ਨਹੀਂ ਆਣਾ। ਹੁਣ ਨਾ ਉਹ ਜਿਹੜਾ ਮੈਨੂੰ ਯਾਰ ਲੈ ਕੇ ਗਿਆ ਉਹ ਆ ਕੇ ਕਹਿੰਦਾ ਆ ਜਾ ਯਾਰ ਤੇਰਾ ਦਿਮਾਗ ਠੀਕ ਹੈ, ਚੱਲ ਆ, ਠੀਕ ਹੈ। ਉਹਨੇ ਮੈਨੂੰ ਗਾਲਾਂ ਦੋ ਕੱਢੀਆਂ, ਮੈਨੂੰ ਅੰਦਰ ਲੈ ਗਿਆ, ਠੀਕ ਹੈ। ਹੁਣ ਅੰਦਰ ਬਹਿ ਕੇ ਅਗਲਾ ਮੰਨਣ ਦਿਆ ਤੇ ਉਹ ਕਹੇ ਚੱਲ ਠੀਕ ਹੈ ਯਾਰ ਤੇਰਾ ਸਾਡਾ ਕੋਈ ਤਲਕ ਨਹੀਂ, ਤੂੰ ਜਾ ਫਿਰ, ਠੀਕ ਹੈ। ਹੁਣ ਮੈਨੂੰ ਨਾ ਕਰੈਕਟ ਅਮਾਉਂਟ ਦਾ ਨਹੀਂ ਪਤਾ ਯਾਰ ਇਹ ਵਿਚਲੀ ਗੱਲ। ਹੁਣ ਕਰੈਕਟ ਅਮਾਉਂਟ ਦਾ ਮੈਨੂੰ ਨਹੀਂ ਪਤਾ ਕਿ ਕਿੰਨੇ ਪੈਸੇ ਲੈਣੇ। ਤੇ ਮੈਨੂੰ ਨਾ ਹੁਣ ਕਹਿੰਦਾ ਭਾਈ ਨੂੰ ਕਿੰਨੇ ਪੈਸੇ ਸੀਗੇ। ਮੈਂ ਕਿਹਾ ਤੈਨੂੰ ਨਹੀਂ ਪਤਾ ਕਿੰਨੇ ਪੈਸੇ ਆ, ਤੈਨੂੰ ਨਹੀਂ ਪਤਾ, ਲੈਣ ਵਾਲੀ ਤੁਹਾਨੂੰ ਯਾਦ ਆ ਤੇ ਦੇਣ ਉਹ ਕਰੈਕਟਰ ਕਹਿੰਦਾ ਭਾਈ ਨੂੰ ਤੁਸੀਂ ਨਾ ਕੂਲ ਡਾਊਨ ਉਹ ਬੋਤਲ ਲਿਆ ਨਿੱਕੇ ਬੋਤਲ। ਮੈਂ ਕਿਹਾ ਯਾਰ ਮੈਂ ਨਹੀਂ ਪੀਣਾ ਪੂਣਾ ਖਾਣਾ ਪੀਣਾ ਜੋ। ਮੈਂ ਕਿਹਾ ਫਿਰ ਮੈਂ ਵੀ ਨਰਮੀ ਵਰਤਾਂਗਾ, ਮੈਂ ਨਹੀਂ ਕੁਛ ਖਾਣਾ ਪੀਣਾ। ਉਹ ਕਹਿੰਦਾ ਹੁਣ ਉਹ ਜਿਹੜਾ ਮੈਨੂੰ ਲੈ ਗਿਆ ਕਹਿੰਦਾ ਫੈਸਲ ਭਾਈ ਬੋਤਲ ਪੀ ਲਓ, ਬੋਤਲ ਪੀ ਲਓ ਯਾਰ, ਪੀ ਲਓ। ਹੁਣ ਮੈਨੂੰ ਨਾ ਦਮ ਦੁੰਦ ਵੀ ਕੱਢਣ ਡਿਆ ਤੇ ਜਿਹੜਾ ਖੈਰ ਬੋਤਲਾਂ ਉਸਤਾਦ ਜੀ ਆ ਗਈ ਆ। ਤੇ ਹੁਣ ਨਾ ਮੈਂ ਕਿਹਾ ਯਾਰ ਇਹ ਵੇਖ
ਤੁਹਾਡਾ ਇੱਕ ਕੰਪਨੀ ਦਾ ਨਾਮ ਹੈ। ਮੈਂ ਕਿਹਾ ਬ੍ਰਾਂਡ ਲੋਗੋ ਤੁਸੀਂ। ਮੈਂ ਚੈੱਕ ਬੁੱਕ ਕੱਢੀ, ਮੈਂ ਕਿਹਾ ਲੈ ਚੈੱਕ, ਮਜਾਲ ਆ ਮੈਂ ਸਾਈਨ ਕਰਕੇ ਦੇਣਾ ਵਾ, ਪੈਸੇ ਬੈਂਕ 'ਚ ਹੈ ਨਹੀਂ ਹੈ, ਉਹ ਤੁਹਾਨੂੰ ਪੈਸੇ ਦੇਣਗੇ, ਅਗਰ ਡਿਸਓਨਰ ਹੋ ਜੇ ਮੈਂ ਕਿਹਾ ਮੇਰੇ ਮੂੰਹ ਤੇ ਆ ਕੇ ਤੂੰ ਥੁੱਕ ਦੇਈਂ। ਜ਼ੁਬਾਨ ਦੇ ਸਿਰ ਤੇ ਮੈਂ ਕਿਹਾ ਕਾਰੋਬਾਰ ਸੀ ਕਰੀਦਾ, ਠੀਕ ਹੈ, ਤੁਹਾਡੀ ਜ਼ੁਬਾਨ ਹੈ ਇਹ ਉਹ, ਠੀਕ ਹੈ। ਉਹ ਕਹਿੰਦਾ ਯਾਰ ਭੈਣ ਸੀ ਮੈਂ ਪੈਸੇ ਤੁਹਾਨੂੰ ਦੇ ਦਾਂਗਾ, ਮੈਨੂੰ ਟਾਈਮ ਦਿਓ। ਮੈਂ ਕਿਹਾ ਟਾਈਮ ਟੂਮ ਨਹੀਂ, ਮੈਨੂੰ ਪੈਸੇ ਹੁਣੀ ਚਾਹੀਦੇ ਆ, ਠੀਕ ਆ, ਨਹੀਂ ਤੇ ਚੱਲ ਉੱਠ ਚੱਲ। ਮੈਂ ਕਿਹਾ, ਉਹ ਕਹਿੰਦਾ ਭੈਣ ਤੂੰ ਗੱਲ ਤਾਂ ਸੁਣੋ। ਮੈਂ ਕਿਹਾ ਤੈਨੂੰ ਮੈਂ ਕਹਿ ਰਿਹਾ ਉੱਠ। ਤੇ ਹੁਣ ਦੁਕਾਨਦਾਰ ਆ ਕੇ ਕਹਿੰਦਾ ਯਾਰ ਇੱਕ ਮਿੰਟ, ਕਹਿੰਦਾ ਹੁਣ ਜਿਹੜਾ ਮੈਨੂੰ ਲੈ ਕੇ ਕਹਿੰਦਾ ਪੈਸੇ ਤੇ ਮੈਂ ਦੇ ਹੀ ਦੇਣੇ। ਮੈਂ ਕਿਹਾ ਤੂੰ ਦੇਣੇ ਆ, ਦੇਣੇ ਮੈਂ ਲੈਣੇ ਆ, ਠੀਕ ਹੈ। ਉਹਨੇ ਨਾ ਹੁਣ ਮਾਲਕ ਨੇ ਫੋਨ ਕੀਤਾ, ਇੰਨੇ ਪੈਸੇ ਐਮਰਜੈਂਸੀ ਚਾਹੀਦੇ ਨੇ, ਠੀਕ ਹੈ। ਤੇ ਫਰੀਦ ਉਹਨੇ ਐਮਰਜੈਂਸੀ ਘਰੋਂ ਮੰਗਾਇਆ ਕਿੱਥੋਂ 8,000 ਕਿ 9,000 ਰੁਪਈਆ ਉਹਨੇ ਦਿੱਤਾ। ਅਸੀਂ ਦੁਕਾਨ ਦੇ ਬਾਹਰ, ਮੈਂ ਕਿਹਾ ਭਾਈ ਨੇ ਇਮਰਾਨ ਹੋਟਲ ਤੇ ਸਿੱਧਾ ਸਿੱਧਾ ਇਮਰਾਨ ਹੋਟਲ ਦੇ ਸਾਜੀ। ਉਹ ਭਾਈ ਗੁਲਾਮ ਜਾਨ ਕਹਿੰਦਾ ਬੜਾ ਤੂੰ ਚਬਲ ਬੰਦਾ, ਤੈਨੂੰ ਪਤਾ ਵੀ ਆ ਵੱਡੇ ਆ ਮੇਰੇ ਘਰਦਿਆਂ ਨੇ ਤਵਾ ਲਾਣਾ। ਮੈਂ ਕਿਹਾ ਇੰਝ ਹੀ ਮਿਲਦੇ ਆ ਪੈਸੇ ਭਰਾਵਾ। ਅੱਜ ਦੀ ਗੱਲ ਸੁਣ ਲਓ ਸੀ, ਭਾਈ ਸਲਮਾਨ ਨੇ ਕਿਹਾ ਕਿ ਕਿੰਨੇ ਵਜੇ ਤੁਹਾਨੂੰ ਰਾਤ ਤੱਕ, ਤੇ ਆਪ ਹੀ ਉਹਨੂੰ ਬੁਲਾ ਕੇ ਗਿਆ ਮੈਨੂੰ ਕਿ ਇਸ ਟਾਈਮ ਕਿਹਾ ਸੀ। ਮੈਂ ਸਾਰਿਆਂ ਨੂੰ ਤੁਸੀਂ ਕਿਹਾ, ਮੈਨੂੰ ਕਿਉਂ ਨਹੀਂ ਕਿਹਾ? ਅੱਛਾ ਮੈਂ ਫੈਸਲ ਭਾਈ ਨੂੰ ਕਿਹਾ, ਮੈਂ ਕਿਹਾ ਫੈਸਲ ਭਾਈ ਤੁਹਾਨੂੰ ਕਿਹਾ ਤੁਸੀਂ ਤੇ ਮੈਨੂੰ। ਓਏ ਮੈਂ ਤੈਨੂੰ ਕਿਹਾ ਨਾ ਯਾਰ ਮੈਂ ਤੁਹਾਨੂੰ ਇੱਕ ਗੱਲ ਮੈਂ ਜੈਨੂਅਨ ਦੱਸਾਂ, ਨਾ ਮੇਰਾ ਇਹਦੇ ਨਾਲ ਹੁੰਦਾ, ਨਾ ਤੇਰੇ ਨਾਲ, ਨਾ ਸੁਲਮਾਨ ਭਾਈ ਨੇ, ਇਹ ਉਹ ਮੇਰਾ ਸਿਰਫ ਔਰ ਸਿਰਫ ਗਰੁੱਪ 'ਚ ਟਾਰਗੇਟ ਹੁੰਦਾ ਕਿ ਉਸਤਾਦ ਜੀ ਮੈਨੂੰ ਰਿਪਲਾਈ, ਮੇਰੀ ਮੁਹੱਬਤ ਮੇਰਾ ਪਿਆਰ ਹੈ। ਮੈਂ ਜੈਨੂਅਨ ਇਹ ਵੀ ਕਿਹਾ ਕਈਆਂ ਨੇ ਕਮੈਂਟਸ ਵਿੱਚ, ਉਹਨਾਂ ਨੇ ਕਿਹਾ ਫੈਸਲ ਸਾਹਿਬ ਛੱਡ ਦਿਓ ਗੱਲ, ਉਹੀ ਰੋਜ਼ ਗੱਲ, ਮੇਰੇ ਦੋਸਤ ਬਣ ਜਾਓ, ਮੇਰਾ ਸਾਥ ਮੇਰਾ ਮੁਹੱਬਤ, ਐਵੇਂ ਉਹਨਾਂ ਨੂੰ ਕਿਹਾ ਕਰ ਨਾ ਕਰਿਆ ਕਰ, ਖਪਾਇਆ ਕਰ। ਤੁਸੀਂ ਮੰਨ ਹੀ ਲਓ ਇੱਕ ਵਾਰੀ। ਉਹ ਤਾਂ ਮੰਨ ਲਿਆ, ਮੈਂ ਉਹਨੂੰ ਕਿਹੜਾ ਮੁਨਕਰ ਆ, ਉਹ ਕਹਿੰਦਾ ਵੀ ਨਹੀਂ ਆ ਗੱਲ ਨਹੀਂ। ਤੁਸੀਂ ਕਦੇ ਗਲੇ ਲਾਇਆ ਕਦੇ ਕਿਹਾ? ਲਾਓ ਉਸਤਾਦ ਜੀ ਅੱਜ ਲਾਓ ਆ ਗੱਲ ਸਾਰੇ ਸਾਹਮਣੇ, ਗਲੇ ਲਾਇਆ, ਦੇਖਿਆ ਗਲੇ ਲਾਇਆ। ਸਿਰਫ ਕੀ ਹੈ ਉਸਤਾਦ ਜੀ, ਮਾਫੀ ਦੇ ਨਾਲ ਨਾ ਸ਼ਰਟ ਮੇਰੇ ਤੋਂ ਮਹਿੰਗੀ ਹੋਣੀ ਜੇ, ਠੀਕ ਹੈ, ਨਾ ਪਰਫਿਊਮ ਹੀ ਮੇਰੇ ਤੋਂ ਮਹਿੰਗਾ ਹੋਣਾ। ਬੇਟਾ ਮੈਂ ਸਿਰਫ ਦੋ ਜੀਆਂ ਚੋਂ ਇੱਕ ਨੂੰ ਹੀ ਗਲੇ ਲਾਉਣਾ ਹੁੰਦਾ ਬਸ, ਠੀਕ ਹੈ। ਮਤਲਬ ਸ਼ਰਟ ਤੁਸੀਂ ਰੱਖਣੀ, ਉਹਨੂੰ ਲਾ ਲਓ, ਉਹਨੂੰ ਲਾ ਲਓ, ਚਲੋ ਜੀ ਠੀਕ ਹੈ। ਤੇ ਮੈਂ ਇਹ ਕਹਿ ਰਿਹਾ ਵਾਂ ਕਿ ਯਾਰ ਦੋਸਤ ਹਬਾਬ ਜਿੰਨੇ ਵੀ ਨੇ ਨਾ ਫਰੀਦ ਭਾਈ, ਗ੍ਰਿਫਤ ਆਪਣੀ ਮਜ਼ਬੂਤ ਰੱਖੋ। ਓ ਯਾਰ ਉਹ ਇੱਕ ਮਿੰਟ ਠਹਿਰ ਜਾ ਯਾਰ, ਕਿ ਆਪਣਾ ਨਾ ਇੱਕ ਦੋਸਤ ਤੁਹਾਨੂੰ ਫੋਨ ਕਰ ਰਿਹਾ ਨਾ, ਕੋਈ ਵੀ ਦੋਸਤ ਫੋਨ ਕਰ ਰਿਹਾ, ਯਾਰ ਉਹਨੂੰ ਐ ਨਾ ਕਹਿਣਾ ਪਵੇ ਕਿ ਯਾਰ ਪਹਿਲੇ ਮੈਂ ਉਹਨੂੰ ਸਮਝਾ ਦੇਵਾਂ ਇਹ ਉਹ ਤੁਹਾਨੂੰ ਜਦੋਂ ਫੋਨ ਕਰਕੇ ਕਹਿਣਾ ਨਾ ਯਾਰ ਆਹ ਕੀ ਕੰਮ ਕੀਤਾ ਤੂੰ, ਕਹਿ ਸੋਰੀ। ਉਹਨੂੰ ਐ ਨਾ ਪਤਾ ਲੱਗੇ ਕਿ ਯਾਰ ਕਿਹੜਾ ਕੰਮ ਆ, ਕਿਹੜਾ ਕੰਮ, ਉਹਨੂੰ ਫਿੱਕਿਆ ਨਹੀਂ ਪਾਉਣਾ। ਇੱਕ ਮੇਰਾ ਜੂਲਰ ਵਾਲਾ ਯਾਰ ਹੈ, ਠੀਕ ਹੈ, ਉਹਨੇ ਵੀ ਉਸਤਾਦ ਜੀ ਕਿਸੇ ਦਾ ਕਾਂਟੇ ਕੁੰਟੇ ਦੇਣੇ ਸੀਗੇ, ਤੇ ਉਹ ਬੰਦਾ ਲੈ ਕੇ ਆ ਗਈ ਆਪਣਾ, ਕਾਂਟੇ ਨਹੀਂ ਦੇਣ ਡਿਆ, ਠੀਕ ਹੈ, ਮੁੱਢੀ ਬੰਦਾ ਲੈ ਕੇ ਆਓ। ਤੇ ਬਾਈ ਗੋਡ ਪਹਿਲੀ ਦਫਾ ਉਸ ਬੰਦੇ ਨੇ ਮੈਨੂੰ ਫੋਨ ਕੀਤਾ, ਸਲਾਮ ਅਲੈਕੁਮ ਭੈਣ, ਯਾਰ ਕੋਈ ਇਨਸਾਨੀਅਤ ਹੈ ਵਾ, ਹੈ ਤੂੰ ਹੁਣ ਜ਼ੇਵਰ ਕਿਸ ਤਰ੍ਹਾਂ ਦੇਣਾ, ਇਹ ਉਹ ਫਲਾਂ ਟਮਕਾ। ਮੈਂ ਉਹਨੂੰ ਕਿਹਾ ਯਾਰ ਗੱਲ ਹੈ ਵਾ, ਸਾਰੇ ਜਿਹੜੇ ਮਜ਼ਦੂਰ ਨਾਲ ਜਿਹੜਾ ਢਲਾਈ ਕਰਦਾ ਉਹਦੀ ਸ਼ਾਦੀ ਆ, ਸਾਰੇ ਉੱਥੇ ਮਸਰੂਫ ਆ, ਮੈਨੂੰ ਸਿਰਫ ਥੋੜਾ ਜਿਹਾ ਟਾਈਮ ਦੇ ਦੇ, ਜਿੱਥੇ ਇੰਨੇ ਦਿਨ ਕੱਢੇ ਆ, ਮਿਹਰਬਾਨੀ ਯਾਰ। ਕਹਿੰਦਾ ਨਹੀਂ ਤੁਹਾਨੂੰ ਬਿਲਕੁਲ ਨਹੀਂ ਪਤਾ ਕਿ ਉਹਨੇ ਕੀ ਕਹਿਣਾ ਵਾ, ਖੁਦਾ ਨੂੰ ਜਾਣ ਦੇਣੀ, ਮੈਨੂੰ ਨਹੀਂ ਪਤਾ, ਨਹੀਂ ਤਾਂ ਮੈਂ ਹੁਣੀ ਇਸ ਟਾਈਮ ਕੋਈ ਟੌਪਿਕ ਦੇ ਦਿਓ ਜ਼ਿੰਦਗੀ ਦਾ, ਕੋਈ ਕੰਮ ਦੇ ਦਿਓ, ਕੋਈ ਗੱਲਬਾਤ ਦੇ ਦਿਓ, ਮੈਂ 2 ਫੋਨ ਕਰਾਂਗਾ, ਦੋਵੇਂ ਪਰਫੈਕਟ ਆਣਗੇ, ਦੋਵੇਂ ਪਰਫੈਕਟ ਆਣਗੇ। ਡੈਮੋ ਦੇ ਦੇਣਾ ਸਾਜੀ, ਮੈਂ ਇੱਥੇ ਬੈਠਾ ਡੈਮੋ ਦਵਾਂ। ਚਲੋ ਜੀ ਤੁਸੀਂ ਇੱਕ ਬੰਦੇ ਨੂੰ ਫੋਨ ਕਰੋ ਤੇ ਉਹਨੂੰ ਤੁਸੀਂ ਕਹੋ ਕਿ ਯਾਰ ਤੂੰ ਇੱਥੋਂ ਸ਼ੁਰੂ ਹੋਣਾ ਕਿ ਯਾਰ 7ਵੀਂ ਕਮੇਟੀ ਹੋ ਗਈ ਆ, ਤੂੰ 4 ਕਮੇਟੀਆਂ ਹਲੇ ਤੱਕ ਦਿੱਤੀਆਂ ਨੇ, 3 ਕਮੇਟੀਆਂ ਹਲੇ ਤੱਕ ਤੇਰੀਆਂ ਰਹਿੰਦੀਆਂ, ਅਗਲੇ ਮੇਰੀ ਜਾਨ ਬਸ ਇੱਥੇ ਕਰ, ਐ ਠੀਕ ਹੋ ਗਿਆ, ਅੱਲਾ ਕਰੇ ਫੋਨ ਚੁੱਕੇ ਹੋ ਪਹਿਲੇ। ਲਓ ਜੀ ਨਾਲ ਰਹਿੰਦੇ ਦੇਖਦੇ ਹੁਣ ਚੁੱਕ ਲੈਣ ਦੋ ਉਸਤਾਦ ਜੀ, ਨਮਾਜ਼ ਦਾ ਟਾਈਮ ਤੇ ਨਹੀਂ। ਫੋਨ ਗੇੜੇਬਾਜ਼ ਨੂੰ ਕਰ ਰਿਹਾ ਤੇ ਕਹਿੰਦਾ ਨਮਾਜ਼ ਦਾ ਟਾਈਮ ਤੇ। ਉਹਨੇ ਨਹੀਂ ਗੇੜੇਬਾਜ਼ ਨਹੀਂ ਹੈਗੇ, ਗੇੜੇਬਾਜ਼ ਨਹੀਂ ਹੈਗੇ, ਕਹਿੰਦਾ ਫੋਨ ਗੇੜੇ ਬਾਅਦ ਨੂੰ ਕਰ ਰਿਹਾ ਤੇ ਕਹਿੰਦਾ ਨਮਾਜ਼ ਦਾ ਟਾਈਮ ਨਹੀਂ, ਗੇੜੇ ਬਾਅਦ ਨਹੀਂ ਵੈਸੇ ਯਾਰ। ਚੱਲ ਉਹ ਅੱਜ ਜੁਮਾ, ਅੱਜ ਵੱਡੇ ਕੰਮ ਜੁਮੇ ਨੂੰ ਝੂਠ ਦੂਸਰੇ ਨੂੰ ਗੰਗੂਏ ਨੂੰ ਕਰ ਯਾਰ, ਗੰਗੂਏ ਦਾ best friend ਕੀ ਹੈ ਇੱਕ ਭਾਈ ਹੈ, ਉਹ ਐਕਟਰ ਹੀ ਬੜਾ ਵੱਡਾ। ਮੈਂ ਮੇਰੀ ਜ਼ਿੰਦਗੀ 'ਚ ਮੈਂ 2 ਫਨਕਾਰ ਲੈ ਕੇ ਆਣੇ ਨੇ, ਇੱਕ ਗੰਗੂਆ ਤੇ ਇੱਕ ਹਨੀਫ ਅਚਾਨਕ। ਉਹ ਸਿਰਫ ਤੁਹਾਡੇ ਨਾਲ ਸ਼ੋਅ ਕਰਕੇ ਚਲੇ ਜਾਣਗੇ,
ਠੀਕ ਹੈ ਅਚਾਨਕ ਆਹੋ ਇੱਕ ਅਚਾਨਕ ਹਨੀਫ ਨਾਲ ਕੀ ਆ, ਦੱਸ ਕੇ ਆਓ। ਇੱਕ ਅਮੀਨ ਹਵਾਈ ਰੋਜ਼ੀ ਆ ਠੀਕ ਆ ਇੱਕ ਹੈਗਾ ਵਾ ਉਹ ਅਮੀਨ ਠੀਕ ਹੈ ਹਵਾਈ ਰੋਜ਼ੀ ਅਮੀਨ ਹਵਾਈ ਰੋਜ਼ੀ ਇੱਕ ਈਜ਼ੀ ਲੋਡ ਆ ਤੂੰ ਸ਼ਕੂਰ ਪ੍ਰੀ ਪਲਾਨ ਲਿਆ ਨਾ। ਕਹਿੰਦਾ ਇੱਕ ਅੱਛਾ ਜਿਹੜਾ ਅਮੀਨ ਗੰਗੂ ਜਿਹੜਾ ਨਾ ਕਿਹੜਾ ਅਚਾਨਕ ਹਨੀਫ ਜਾਣਾ ਜਿਹੜਾ ਹਨੀਫ ਅਚਾਨਕ ਹੈ ਨਾ ਉਹਨੇ ਜਿੱਥੇ ਜਾਣਾ ਹੋਵੇ ਨਾ ਸਭ ਤੋਂ ਪਹਿਲੇ ਟਾਈਮ ਤੋਂ ਪਹਿਲੇ ਆ ਕੇ ਉਹ ਬੈਠਾ ਹੁੰਦਾ ਹੈ ਤੇ ਉਹਦਾ ਨਾਮ ਹੈ ਹਨੀਫ ਅਚਾਨਕ। ਉਹ ਆਪਣੇ ਤੇ ਦੋਸਤ ਹਵਾਈ ਰੋਜ਼ੀ ਯਾਰ ਉਹ ਫਨਕਾਰਾਂ ਦਾ ਨਾਮ ਆ ਗੁਲਫਾਮ ਚੁੱਲਾ ਯਾਰ ਫੈਸਲ ਭਾਈ ਉਹਨੂੰ ਬੁਲਾਓ ਸਾਦਕ ਯਕਦਮ। ਲਸਾਦਕ ਯਕਦਮ ਅਕਰਮ ਸੁੱਤਾ ਪਿਆ ਕਿੱਥੇ? ਯਾਰ ਇਹਨਾਂ ਦਾ ਪਤਾ ਕੋਈ ਨਹੀਂ ਹੁੰਦਾ ਇਹਨਾਂ ਨੇ ਕਹਿਣਾ ਰਾਤ ਤੱਕ ਹੀ ਚਲੂਲਾ ਆ ਜੀ ਚੱਲ ਜਰਾ ਸਾਈ ਇਹ ਵੀ ਪਰਫੈਕਟ ਚਲੋ ਇੱਥੇ ਕਹਿਣਾ ਕਿ 7ਵੀਂ ਕਮੇਟੀ ਹੋ ਗਈ ਹੈ ਤੇ 4 ਕਮੇਟੀਆਂ ਤੋਂ ਦਿੱਤੀਆਂ 3 ਕਮੇਟੀਆਂ ਰਹਿੰਦੀਆਂ ਹਲੇ ਅਗਲੇ ਮੇਰੀ ਜਾਨ ਖਾਣ ਦੇ ਭਾਈ ਕਮੇਟੀ ਕਦੋਂ ਦਿਓਗੇ? ਚੁੱਕ ਲਓ ਹੈਲੋ ਵਾਲੇਕੁਮ ਸਲਾਮ ਕੀ ਹਾਲ ਚਾਲ ਆ ਯਾਰ ਤੇਰੀ ਕੋਈ ਇਨਸਾਨੀਅਤ ਹੈ ਵਾ 7 ਕਮੇਟੀਆਂ ਹੋ ਗਈਆਂ 4 ਤੇਰੀਆਂ ਰਹਿੰਦੀਆਂ ਨੇ ਤੂੰ ਕਮੇਟੀਆਂ ਕਿਉਂ ਨਹੀਂ ਦੇਣ ਡਿਆ ਯਾਰ ਭਾਜੀ ਸੌਰੀ ਗਲਤੀ ਹੋ ਗਈ ਮੈਂ ਪਹੁੰਚਾ ਦਾਂਗਾ ਭਾਈ ਨਾ 2 ਦਿਨ ਕਰ ਦੋਗੇ ਉਹ ਥੋੜੀ ਜਿਹੀ ਹਾਲਾਤ ਖਰਾਬ ਹੋਏ ਤੁਹਾਨੂੰ ਪਤਾ ਤੇ ਹੈ ਭਾਈ ਨਾ ਨਹੀਂ ਕਦੋਂ ਪਹੁੰਚਾ ਦੇਗਾ ਯਾਰ ਹੈਲੋ ਹੈਲੋ ਧਿਆਨ ਦਿਓ ਥੋੜਾ ਜਿਹਾ ਹੈਲੋ ਆਪਾਂ ਇਹਨਾਂ ਗੱਲ ਕਰੀ ਤੇਰਾ ਦੱਸੀ ਆ ਹੈਲੋ ਹਾਂਜੀ ਸਲਾਮ ਅਲੈਕੁਮ ਭਾਜੀ ਪਾਸਲਾ ਯਾਰ ਤੈਨੂੰ ਤੇਰੀ ਮਾਂ ਦੀ ਕਸਮ ਆ, ਵਾਲਦਾ ਹੈ ਨੇ ਹਾਂਜੀ ਹੈ ਨੇ ਤੈਨੂੰ ਤੇਰੀ ਵਾਲਦਾ ਦੀ ਕਸਮ ਆ, ਦੱਸ ਕਿ ਤੂੰ ਵਾਕਈ ਕਮੇਟੀ ਦੇਣੀ ਇਹਦੀ? ਹਾਂਜੀ ਸ਼ਹਜ਼ਾਦ ਕਪੂਰ ਸਾਹਿਬ ਥੈਂਕ ਯੂ ਸ਼ਹਜ਼ਾਦ ਭਾई बहुत बहुत शुक्रिया खुश रहे आबाद रहे ठीक है आप तो मेरे भाई हैं पहला जिंदगी रखे आपकी ओके भाई अजी सारी ये गल करना ਹਾਂਜੀ ਹਾਂਜੀ ਭੈਣ ਭਾਈ ਨਾ ਮਿਹਰਬਾਨੀ ਮੈਂ ਦੱਸਿਆ ਤੁਹਾਡੀ ਆਵਾਜ਼ ਜਾਂ ਸੁਣ ਲਈ ਤੁਹਾਡੀ ਆਵਾਜ਼ ਯਾਰ ਕਮੇਟੀ ਤੇ ਪਛਾਣ ਆ ਯਾਰ ਬੰਦੇ ਬਹੁਤ ਤੰਗ ਕਰਦੇ। ਹੋਰ ਭਾਜੀ ਬੇਟਾ ਠੀਕ ਨੇ ਭਾਜੀ ਉਹ ਠੀਕ ਆ ਬੰਦ ਕਰ ਭਾਜੀ ਪਹਿਲਾਂ ਤਾਂ ਕੰਮ ਨਹੀਂ ਕੀਤਾ ਭਾਜੀ ਮੇਰੇ ਭਾਂਜੇ ਵਾਲਾ ਉਹ ਨਾਲੇ ਗੱਲ ਸੁਣ ਹੈਲੋ ਉਹ ਮੋਟਰਸਾਈਕਲ ਦਾ ਕੀ ਕੀਤਾ ਜੀ ਖਾਓ ਜੀਗਾ ਮੋਟਰਸਾਈਕਲ ਭਾਈ ਨਾ ਅੱਜ ਮਿਲ ਜਾਏਗਾ ਭਾਈ ਉਹ ਭਾਈ ਨੂੰ ਉਹ ਯਾਰ ਬਸ ਯਾਰ ਮੇਰੇ ਕੋਲ ਮੈਂ 50 ਤੱਕ ਪਹੁੰਚਾ ਦਾਂਗਾ ਭਾਈ ਤੁਹਾਨੂੰ ਜਲਦੀ ਉਹ ਨਾਲੇ ਯਾਰ ਉਹ ਹਾਈ ਸਾਹਿਬ ਦੇ ਰਿਸ਼ਤੇ ਵੱਲੋਂ ਗਿਆ ਤੈਨੂੰ ਉਹਦਾ ਤੇ ਯਾਰ ਲਾਜ਼ਮੀ ਹੋਣਾ ਚਾਹੀਦਾ ਵਾ ਯਾਰ ਓਏ ਆ ਜ਼ੇਨ ਚੋਂ ਨਿਕਲੇ ਤੇ ਮੇਰੀ ਯਾਦ ਬਾਤ ਸੋਹਣੀ ਭਾਈ ਥੈਂਕ ਯੂ ਭੈਣ ਬਹੁਤ ਬਹੁਤ ਸ਼ੁਕਰੀਆ ਸਰ ਮਿਹਰਬਾਨੀ ਤੁਹਾਡੀ ਮੁਹੱਬਤ ਵਿੱਚ ਯਾਰ ਇਹਦੀ ਮੇਰੇ ਨਾਲ ਵੀ ਯਾਰੀ ਕਰਾ ਕੀ ਪਰ ਅੱਛਾ ਮੈਂ ਕਹਿੰਦਾ ਤੇਰੀ ਮਾਂ ਦੀ ਕਸਮ ਆ ਤੂੰ ਕਮੇਟੀ ਦੇਣੀ ਉਹਦੀ ਕਹਿੰਦਾ ਹਾਂਜੀ ਉਹ ਮੇਰੇ ਮੌਲਾ ਤੌਬਾ ਦਾ ਮੁਕਾਮ ਇਹ ਕੌਣ ਲੋਕ ਨੇ ਸਾਜੀ ਉਹਦਾ ਤੇ ਸਾਜੀ ਇਹ ਹੁੰਦੇ ਨੇ ਯਾਰ ਹਾਂਜੀ ਸਹੀ ਗੱਲ ਉਹ ਇੱਕ ਨੇ ਅੱਜ ਕੱਲ ਚੱਲਦਾ ਹੁੰਦਾ ਸੀ ਉਹ ਕਿ ਇੱਕ ਪਿਓ ਨੇ ਫੋਨ ਕੀਤਾ ਆਪਣੇ ਮੁੰਡੇ ਦੇ ਯਾਰ ਨੂੰ ਰਾਤ ਨੂੰ ਚੌਂ ਨੂੰ ਨੇ ਫੋਨ ਕੀਤਾ ਚੌਂ ਨੇ ਕਿਹਾ ਹਾਂਜੀ ਇੱਥੇ ਸਾਡੇ ਕੋਲ ਸੁੱਤਾ ਨਹੀਂ ਇੱਕ ਤੇ ਕਹਿੰਦਾ ਅੰਕਲ ਇਹ ਜ਼ਰੂਰੀ ਗੱਲ ਹੈ ਤੂੰ ਉਠਾ ਦਵਾ ਉਹਨੇ ਇੱਕ ਨੂੰ ਫੋਨ ਕੀਤਾ ਉਹਨੇ ਕਿਹਾ ਕਿੱਥੇ ਉਹਨੇ ਕਿਹਾ ਜੀ ਇੱਥੇ ਸੀ ਬਾਹਰ ਗਿਆ ਇੱਥੇ ਬਾਹਰ ਬੈਠਾ ਦੂਜੇ ਨੇ ਕਿਹਾ ਉਹਨੇ ਕਿਹਾ ਜੀ ਨਾਲ ਦੇ ਕਮਰੇ ਸੁੱਤਾ ਤੀਜੇ ਨੇ ਕੁਝ ਕਿਹਾ ਚੌਥੇ ਨੂੰ ਫੋਨ ਕੀਤਾ ਉਹ ਕਹਿੰਦਾ ਜੀ ਆ ਨਾਲ ਹੀ ਸੁੱਤਾ ਕਵੋ ਤੇ ਠਾ ਦਵਾਂ ਯਾਰ ਕੈਸੀ ਗੱਲ ਤੋਬਾ ਅੱਛਾ ਜੀ ਫੈਸਲ ਸਾਹਿਬ ਇਹ ਨੇ ਇਹਨਾਂ ਦੇ ਨਾਲ ਰਲੇ ਇਹ ਵੀ ਪਾਰਟ ਇੱਕ ਮਿੰਟ ਆ ਗਿਆ ਯਾਰ ਫੋਨ ਆ ਗਿਆ ਕਿਹਦਾ ਉਹਦਾ ਪਹਿਲੇ ਚੋਰੀ ਅਸਲਾਮ ਅਲੈਕੁਮ ਭੈਣ ਵਾਲੇਕੁਮ ਸਲਾਮ ਉਹ ਯਾਰ ਕਮੇਟੀਆਂ ਦਾ ਕੀ ਕਰਨਾ ਵਾ ਯਾਰ ਹੁਣ 7 ਤੇ 3 ਰਹਿ ਗਈਆਂ ਪਿਛਲੀ ਵੀ ਨਹੀਂ ਦਿੱਤੀ ਤੂੰ ਐ ਵੀ ਨਹੀਂ ਦਿੱਤੀ ਯਾਰ ਉਹ ਭਾਜੀ ਮੇਰੀ ਗੱਲ ਸੁਣੋ ਉਹ ਥੋੜਾ ਜਿਹਾ ਮਸਲਾ ਬਣਾਇਆ ਜਾਨਵਰ ਤੇ ਪਿੰਡ ਨਾਲ ਲੈ ਕੇ ਆਏ ਆ ਜਾਨਵਰ ਜਨਾਬ ਤੁਹਾਨੂੰ ਇਨਸ਼ਾਅੱਲਾ 1-2 ਦਿਨਾਂ ਤੇ ਨਾ ਤੂੰ ਰਿਸ਼ਤਿਆਂ ਨੂੰ ਹੀ ਦੱਸਿਆ ਵਾ ਹਾਈ ਸਾਹਿਬ ਦੇ ਰਿਸ਼ਤੇ ਦਾ ਕੋਈ ਗੱਲ ਕਰਨ ਵਾਲੀ ਯਾਰ ਅੱਛਾ ਹਾਜੀ ਸਾਹਿਬ ਦੇ ਉਹ ਜਨਾਬ ਪਤਾ ਕੀਤਾ ਉਹਦਾ ਹਾਂ ਉਹ ਜਿਹੜਾ ਨਾ 1-2 ਦਿਨ ਦੇ ਵਿੱਚ ਇਨਸ਼ਾਅੱਲਾ ਨਾ ਉਹ ਵੀ ਹੋ ਜਾਣਾ ਕਲੀਅਰ ਠੀਕ ਹੋ ਗਿਆ ਤੇ ਯਾਰ ਪੈਸਿਆਂ ਨੂੰ ਤੇ ਦੱਸ ਯਾਰ ਤੇ ਅੱਛਾ ਮੋਟਰਸਾਈਕਲ ਦਾ ਕੀ ਬਣਿਆ ਵਾ ਮੋਟਰਸਾਈਕਲ ਆਪਾਂ ਚੋਰੀ ਕਰ ਲੈਣੀ ਆ ਹੁਣ ਉਹ ਯਾਰ ਨਹੀਂ ਯਾਰ ਹਾਂ ਸੀਰੀਅਸ ਦੱਸ ਯਾਰ ਮੋਟਰਸਾਈਕਲ ਮਿਲ ਜਾਣੀ ਹੈ ਉਸਤਾਦ ਜੀ ਮੋਟਰਸਾਈਕਲ ਜਿੰਨੀ ਅੱਲਾ ਖੈਰ ਕਰੇ
ਆ 2-4 ਦਿਨ ਔਖੇ ਆ ਗਏ, ਕਲੀਅਰ ਹੋ ਜਾਣਾ ਸਾਰਾ। ਚੱਲ ਠੀਕ ਹੋ ਗਿਆ, ਓਕੇ ਹੋ ਗਿਆ, ਮਿਹਰਬਾਨੀ। ਯਾਰ ਕਿਹੜੇ ਝੂਠੇ ਲੋਕ ਨੇ ਖਿਲਾ ਲਏ, ਇਹ ਕੌਣ ਲੋਕ ਨੇ? ਇਹ ਤੇ ਸੀਰੀਅਸ ਗੱਲ ਹੀ ਨਹੀਂ ਕਰਦੇ। ਉਸਤਾਦ ਜੀ ਕਸਮ ਵਾਲੀ ਗੱਲ ਨਹੀਂ। ਸਾਡੇ ਅੱਧਾ ਮੈਂ ਬੁਲਾਵਾਂ ਨਾ ਕਿਸੇ ਨੂੰ, ਉਹਨੇ ਅੱਗੋਂ ਪਤਾ ਕਹਿਣਾ ਓਏ ਕਿਹਨੂੰ ਬੁਲਾ ਬੈਠਾ ਵਾ। ਓ ਯਾਰ ਨੰਬਰ ਤੇ ਦੇਖ ਲੈ ਭਾਈ, ਇਸ ਤਰ੍ਹਾਂ ਸਾਡੇ ਇਦਾਂ ਹੋਣਾ। ਬੜੀ ਉਸਤਾਦ ਜੀ ਮੈਂ ਅੱਛਾ ਹੁਣ ਇੱਕ ਉਸਤਾਦ ਜੀ ਇੱਕ ਹੋਰ ਅੱਲਾ ਯਾਰ ਕਰੇ ਉਹ ਉਹ- ਕਹੀਂ ਮੈਂ ਫੜਿਆ ਗਿਆ ਠਹਿਰ, ਮੋਟਰਸਾਈਕਲ ਮੇਰੀ ਗੱਡੀ ਇਹਨੂੰ ਇਹਨੂੰ 4-5 ਲੈਦਾ ਕਹਿ, ਹਾਜੀ ਦੇ ਰਿਸ਼ਤੇਦਾਰ ਆ ਕਿ ਉਹ ਤਾਂ ਸ਼ੋਅ 'ਚ ਵੀ ਆ। ਐਵੇਂ ਕਿਹਾ ਤੈਨੂੰ ਮੁੰਡੇ ਦੇ ਰਿਸ਼ਤੇ ਦਾ ਕਿਹਾ ਸੀ, ਤੇ ਐਵੇਂ ਕਿ ਉਹ ਤਲਾਕ ਦਾ ਕੀ ਬਣਿਆ, ਉਹ ਤਲਾਕ ਹੋ ਗਈ ਉਹਦੀ ਕਿ ਨਹੀਂ? ਏਦਾਂ ਦੇ ਉਸਤਾਦ ਪੁੱਛ। ਜੀ ਉਹ ਪਿੱਛੇ ਜਦੋਂ ਹੱਸਦੇ ਨਾ ਉਹਨੂੰ ਨਾ ਆਹੋ ਲੱਗ ਨਹੀਂ ਗਿਆ ਸੀ। ਚਲੋ ਇੱਕ ਉਸਤਾਦ ਜੀ ਇੱਕ ਹੋਰ, ਚਲੋ ਜੀ, ਇੱਕ ਹੋਰ। 5-7 ਚੀਜ਼ਾਂ ਲੈਦਾ ਪੁੱਛ। अस्सलाम वालेकुम बहन। भाई क्या करम अल्लाह जल फैसल रामे बोल रहे हैं भैन। ये नंबर से है भाई। ਭੈਣ ਉਹ ਸੈੱਟ ਦਾ ਕੀ ਬਣਿਆ ਹੈਗਾ, ਜ਼ੇਵਰ ਬਿਲਕੁਲ ਨਹੀਂ ਰੈਡੀ ਹੋ ਰਿਹਾ, ਕਦੋਂ ਦਾ ਟਾਈਮ ਦਵਾਂ, ਕੀ ਮਸਲਾ ਹੈ ਯਾਰ? भाजी बस थोड़ा जिहा टाइम है, ਤੁਹਾਡੀ ਮਿਹਰਬਾਨੀ, इंशाल्लाह जल्दी हो जाए। ਕਦੋਂ ਕਿ ਤਿਕਰ ਮੈਨੂੰ ਦੱਸੋ, ਮੇਰੇ ਕੋਲ ਪਾਰਟੀ ਮਗਰ ਬੈਠੀ ਹੋਈ ਏ, ਉਹਨਾਂ ਦਾ ਮੈਂ ਕੀ ਕਰਾਂ? ਅਸਲ 'ਚ ਪਤਾ ਕੀ ਭਾਈ, ਤੁਹਾਨੂੰ ਪਤਾ ਸੀ ਤਾਂ ਭਾਈ ਵੱਡਾ ਬਹੁਤ ਹੋ ਗਿਆ, ਉਹਦੀ ਵਜ੍ਹਾ ਨਾਲ ਉਧਰ ਮਸਰੂਫ ਰਹੇ ਆ, ਠੀਕ ਹੈ। ਤੇ इंशाल्लाह ਹੁਣ ਜਲਦੀ ਫਾਰਗ ਹੋ ਕੇ ਕਰ ਦਿਆਂਗੇ, ਤੁਸੀਂ ਥੋੜਾ ਜਿਹਾ ਟਾਈਮ ਦਿਓ। ਓਕੇ ਹੋ ਗਿਆ ਭੈਣ, ਓਕੇ ਹੋ ਗਿਆ, ਥੈਂਕ ਯੂ ਸੋ ਮਚ। ਤੇ ਨਾਲੇ ਭੈਣ ਉਹ ਮੋਟਰਸਾਈਕਲ ਜਿਹੜੀ ਸੀਗੀ ਮੁੰਡੇ ਦੀ, ਤੁਸੀਂ ਕਿਹਾ ਸੀਗਾ ਕਿ ਉਹ ਵੀ ਮਿਲ ਜਾਏਗੀ। ਹਾਂਜੀ ਉਹ ਵੀ इंशाल्लाह ਬਸ ਥੋੜੇ ਦਿਨ ਓਕੇ। ਹਾਂ ਬੜੇ ਅੱਛਾ ਭਾਜੀ ਇਹ ਪ੍ਰੈਂਕ ਕਰ ਰਹੇ ਸੀਗੇ, ਕਾਲ ਸੀਗੀ, ਠੀਕ ਹੈ, ਅਸੀਂ ਸ਼ੋਅ ਦੇ ਵਿੱਚ ਪ੍ਰੈਂਕ ਕਰ ਰਹੇ ਸੀਗੇ। ਕੌਣ ਨੇ? ਇਹ ਮੇਰੇ ਯਾਰ ਹੈਗੇ ਬਾਬਰ ਸਿੰਘ। ਬਾਬਰ ਭਾਜੀ, ਜੀ ਬਿਸਮਿਲ੍ਲਾ ਜੀ। ਭਾਜੀ ਤੁਸੀਂ ਕਿੱਡੇ ਝੂਠੇ ਆਦਮੀ ਹੋ ਕੱਸੇ। ਅਸੀਂ ਸੱਚੇ ਵੀ ਕਿਦੋਂ ਤੁਹਾਡੇ ਨਾਲ ਗੱਲ ਕੀਤੀ। ਭਾਜੀ ਵੇਖ ਲਓ ਗੱਲ, ਵੈਸੇ ਗੱਲ ਇਹ ਹੈ ਕਿ ਯਾਰ ਇਹਨੂੰ ਕਹਿੰਦੇ ਆ ਯਾਰੀ, ਕਿ ਅਗਲੇ ਨਹੀਂ ਪਤਾ ਕਿੱਥੇ ਫਸਿਆ ਕੋਈ, ਤੇ ਬਸ ਉੱਥੇ ਹੈ ਯਾਰੀ ਦੀ ਲਾਜ ਰੱਖੀ ਦੀ ਆ ਭਾਜੀ। ਆ ਕਿਆ कहने ਅੱਲਾ क्या ਖੈਰ कहने। ਕਰੇਗਾ ਭਾਜੀ। ਜ਼ਬਰਦਸਤ ਭਾਜੀ, ਭਾਜੀ ਥੈਂਕ ਯੂ, ਲਵ ਯੂ ਭਾਜੀ। और मेरे बाबर भाई मेरे उस्ताद जी सन सजाद जानी साहब। ਮੈਂ ਇਹਨਾਂ ਦੀ ਆਵਾਜ਼ ਤੇ ਪਛਾਣ ਲਿਆ ਸੀ ਜਨਾਬ, ਇਹਨਾਂ ਨੇ ਸਾਨੂੰ ਸਰੀਨਾ ਹੋਟਲ 'ਚ ਬੜੀ ਮੁਹੱਬਤ ਦਿੱਤੀ ਸੀ। लव यू भाई। ਬਹੁਤ ਸ਼ੁਕਰੀਆ ਭਾਜੀ। ਤੇ ਉਹ ਛੱਤ ਦਾ ਕੀ ਕੀਤਾ? ਛੱਤ ਤੋਂ ਤੁਸੀਂ ਕਹੇ ਮੈਂ ਮਿਸਤਰੀ ਭੇਜਾਂਗਾ। ਮਿਸਤਰੀ ਤੇ ਮੈਂ ਭੇਜਾਂਗਾ, ਲੇਕਿਨ ਇਹ ਹੈ ਕਿ ਤੁਸੀਂ ਜ਼ਰਾ ਪੈਸਿਆਂ ਨਾਲ ਮਜ਼ਬੂਤ ਹੋਵੋ। ਚਲੋ ਮੈਂ ਕਰਦਾ ਫਿਰ, ਅਰੇਂਜ ਕਰਕੇ ਤੁਹਾਨੂੰ ਦੱਸਦਾ। ਦੱਸ ਦੇਣਾ, ਤੁਸੀਂ ਪਿਛਲੀ ਕਮੇਟੀ ਵੀ ਖਾ ਗਏ ਹੋ। ਨਹੀਂ ਭਾਜੀ, ਉਹ ਤਾਂ ਤੁਹਾਨੂੰ ਦੱਸਣਾ, ਰੇੜੀ ਵੱਜ ਗਈ ਸੀ ਪਿੱਛੇ ਲੱਤ 'ਚ, ਤੇ ਲੱਤ ਫਿਰ ਉਹਦਾ ਇਸ ਤੋਂ 2 ਮਹੀਨੇ ਮੈਂ ਹਸਪਤਾਲ ਪਿਆ ਰਿਹਾ। ਮੇਰੇ ਮੌਲਾ ਯਾਰ ਐਵੇਂ ਨਹੀਂ ਨਹੀਂ ਹੁੰਦਾ ਉਸਤਾਦ ਜੀ, ਇਹ ਤੇ ਹੋਏ ਕੁਛ ਨਹੀਂ। ਮੈਂ ਆਪਣੇ ਬਹਿਨੋਈ ਦੇ ਕੋਲ ਪੈਸੇ ਲੈਣੇ ਸੀ, उस्ताद ਤੇ जी ਮੈਂ ਨਾ ਇੱਕ ਮਿੰਟ ਦੱਸ ਲਓ। ਅੱਛਾ ਇੱਕ ਮਿੰਟ ਠਹਿਰ ਜਾਓ, ਦੱਸੋ ਮਠਿਆਈ ਵਾਲੀ ਇੱਕ ਮਿੰਟ ਠਹਿਰ ਜਾਓ, ਇੱਕ ਮਿੰਟ ਠਹਿਰ ਜਾਓ। ਲਓ ਜੀ ਮੇਰੀ ਗੱਲ ਸੁਣੋ, उस्ताद जी ਲਓ ਜੀ ਮੇਰੀ ਗੱਲ ਸੁਣੋ। ਭੈਣ ਆਪਣੇ ਆਪਣੇ ਯਾਰ ਨੂੰ, ਜਿਹੜਾ ਬੈਸਟ ਯਾਰ ਆ, ਚਾਰਾਂ ਨੇ ਫੋਨ ਕਰਨਾ ਵਾ। ਫੋਨ ਕਰਕੇ ਉਹਨੂੰ ਕਹਿਣਾ ਵਾ ਕਿ ਯਾਰ ਮੈਂ ਨਾ ਇੱਕ ਜਗ੍ਹਾ ਤੇ ਫਸਿਆ ਵਾਂ, 13 ਲੱਖ ਰੁਪਇਆ ਨਾ ਤੂੰ ਆਵਾਜ਼ ਦੇਣੀ ਹੈ ਭੈਣ ਨੂੰ, ਤੂੰ ਕਹਿਣਾ ਕਿ ਮੈਂ ਦੇ ਦਾਂਗਾ, ਮੈਂ ਦਿਆਂਗਾ, ਤੂੰ ਸਿਰਫ ਆਵਾਜ਼ ਦੇ ਦੇ ਕਿ ਮੈਂ ਹਫਤੇ ਤੱਕ 13 ਲੱਖ ਰੁਪਏ ਦੇ। ਦੇਖਦੇ ਹਾਂ ਕਿਹੜਾ ਯਾਰ 13 ਲੱਖ ਰੁਪਏ ਦੀ ਐਵੇਂ ਭਰਦਾ। 13 ਲੱਖ ਰੁਪਏ 13 ਲੱਖ उस्ताद ਰੁਪਏ जी मेरे ने भर लेनी है। ਚਲੋ ਕਰਾ। ਉਹਨਾਂ- ਨਹੀਂ ਨਹੀਂ ਕਰਨਾ ਨਾਰਮਲ ਯਾਰ ਨੂੰ ਆ। ਚਲੋ ਜੀ ਕਰੋ ਜੀ, ਲੱਗ ਜਾਂਦਾ ਪਤਾ ਜੀ। ਅੱਜ ਮੈਂ ਕਰਾਂ ਸਭ ਤੋਂ ਪਹਿਲੇ, ਮੈਂ ਕਿਹਨੂੰ ਪਰ ਮੇਰੇ ਤੇ उस्ताद जी ਮੇਰਾ ਤਾਂ ਉਹਨਾਂ ਨੇ ਕਹਿ ਦੇਣਾ ਕਿ ਵੀ ਉਹਨੇ ਦੇ ਦੇਣੇ ਹੋਣਗੇ, ਕੋਈ ਨਹੀਂ ਇਹਨੂੰ। ਜੇ ਤੁਸੀਂ ਕਰੋ। ਤੁਸੀਂ ਤਾਂ ਸਾਡੀ ਲੜਾਈ ਕਰਵਾ ਦੇ। ਨਹੀਂ ਤੁਸੀਂ ਇਸ ਤੋਂ ਕਰੋ, ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਇਹਦੇ ਕੋਲ 13 ਲੱਖ ਰੁਪਇਆ ਮਤਲਬ ਜ਼ਿਆਦਾ ਰਕਮ ਆ, ਤੇ ਉਹ ਦੇਖਦੇ ਕਿ ਕਿਹੜਾ ਹਾਮੀ ਭਰਦਾ, ਜਿਹਨੂੰ ਇਹ ਵੀ ਪਤਾ ਵਾ ਕਿ ਇਹਦੇ ਕੋਲ ਨਹੀਂ ਦਿੱਤੇ ਜਾਣੇ, ਜਾਂ ਮੈਂ ਫਸ ਗਿਆ, ਮੇਰੇ ਕੋਲ ਵੀ 13 ਲੱਖ ਨਹੀਂ ਦਿੱਤਾ ਜਾਣਾ, ਲੇਕਿਨ ਹਾਮੀ ਲਓ ਜੀ। ਜਿਸ ਬੰਦੇ ਨੇ ਕਹਿ ਦਿੱਤਾ ਕਿ ਓਕੇ ਮੈਂ ਦੇ ਦਿਆਂਗਾ, ਗੱਲ ਕਰਾ, ਔਰ ਮੈਨੂੰ ਕਹਿ ਦੇਵੇ ਉਹ ਕਿ ਪਾਇਣੇ ਨਾਲ ਦੇ ਕੇ ਮੈਂ ਦਿਆਂਗਾ, ਠੀਕ ਆ ਜੀ, ਉਸ ਬੰਦੇ ਨੂੰ 5000 ਰੁਪਇਆ ਮੈਂ ਭੇਜਾਂ। ਤੁਹਾਡੇ ਜਿਹੜਾ ਵੀ ਯਾਰ ਹੋਵੇ, ਜਾਓ। ਲਓ ਜੀ। 13 ਲੱਖ ਜਿਹੜਾ ਤੁਹਾਨੂੰ ਬਗੈਰ ਕਿਸੇ ਵਜ੍ਹਾ ਤੋਂ, ਕਿਸੇ ਵਜ੍ਹਾ ਤੋਂ ਸਿਰਫ ਉਹਨੂੰ 5000 ਤੁਸੀਂ ਦੇ ਕੇ ਕੀ ਕਰਨਾ? 5000 ਰੁਪਇਆ ਕੀ, ਉਹਨੂੰ 5000 ਇਨਾਮ ਦਿਆਂਗੇ ਨਾ ਬਾਅਦ ਚ ਦੱਸ ਕੇ ਕਿ ਯਾਰ ਤੇਰੀ ਯਾਰੀ ਦੇ ਸਦਕੇ 5000 ਰੁਪਏ ਕੀ। ਭੈਣ, ਤੇ ਸਾਡੇ ਕੈਲੀਬਰ ਦੇ ਹਿਸਾਬ ਨਾਲ ਕੋਈ 2600 ਰੁਪਇਆ ਇਹੀ ਤਾਂ ਗੱਲ ਆ। ਚਲੋ 10 ਲੱਖ ਰੁਪਏ। ओ यार एक मिनट जाते यार ਐਕ ਲਿਸਟ ਤੇ उस्ताद जी उस्ताद जी ਤੁਸੀਂ ਕਰੋੜ ਰੁਪਏ ਦੀ ਆਵਾਜ਼ ਕੋ ਕਰੋੜ ਰੁਪਏ ਯਾਰ ਦੀ ਆਵਾਜ਼। ਉਹ ਪਤਾ ਕੀ ਗੱਲ ਨੂੰ ਉੱਥੇ ਉਸ ਲੈਗ 'ਚ ਰੱਖਿਆ ਕਰ ਫੈਸਲ। ਚਲੋ, ਚਲੋ, ਤੂੰ 10 ਕਰੋੜ ਦੀ ਆਵਾਜ਼ ਦਿਓ ਵੀ ਮੈਂ ਦਵਾ ਦੇਣਾ ਤੈਨੂੰ, ਉਹ ਗੱਲ ਉਨੀ ਕਿ ਰੱਖਿਆ ਆ ਕਰ ਮੈਂ- ਜਿਸ ਲੈਵਲ ਤੇ ਮੈਂ ਕਹਿ ਰਿਹਾ। ਫਰੀਦ ਸਹੀ ਕਹਿ ਕਿਹਨੂੰ ਕਰਨ ਲੱਗਾ? ਦੋਸਤ ਨੂੰ ਕਰਾਂਗਾ। ਕਿਹੜਾ ਕੀ ਕੰਮ ਕੋਈ ਵੀ ਉਹਦਾ? ਦੋਸਤ ਉਹ ਹੈ। ਕਰੋੜਾਪਤੀ ਹੋਊਗਾ। ਕਿਹੜਾ? ਨਹੀਂ ਨਾ ਇਦਾਂ ਨਹੀਂ ਨਾ, ਮੈਂ ਗੱਲ ਤੂੰ ਗੱਲ ਸਮਝਿਆ ਨਹੀਂ। ਅੱਲਾ ਦੀ ਕਸਮ ਨਹੀਂ ਕਰੋੜਪਤੀ। ਕੌਣ ਆ ਮੈਨੂੰ ਦੱਸ ਨਾ। ਉਸਤਾਦ ਜੀ ਇਹ ਦੋਸਤ ਹੈਗਾ ਵਿਚਾਰਾ ਨਾ ਕੰਮ ਦੀ ਤਲਾਸ਼ 'ਚ। ਨਹੀਂ ਸਹੀ ਦੱਸ। ਹਾਂ ਜਨਮਨ ਚਲੋ ਕਰੋ। ਕੁਛ ਵੀ ਅੱਛਾ ਤੇ ਤੂੰ ਉਹਦੀ ਅੱਛਾ, 5000 ਦੀ ਦਿਹਾੜੀ ਲਵਾ ਰਿਹਾ। ਕੰਮ ਦੀ ਤਲਾਸ਼ ਹੈ, ਤੂੰ ਦਿਹਾੜੀ ਲਵਾ ਰਿਹਾ। ਦਿਹਾੜੀ ਨਹੀਂ ਲਵਾ ਰਿਹਾ ਉਸਤਾਦ। ਚਲੋ ਉਹਨੂੰ ਕੋ ਭਾਣ 7 ਲੱਖ ਰੁਪਇਆ ਦੇਣਾ ਵਾ, ਇਹ ਭਾਣ ਨੂੰ ਜ਼ਰਾ ਤੇ ਸੀਰੀਅਸ ਗੱਲ ਕਰਨੀ ਹੈ। ਹਾਂ। ਉਹਨੂੰ ਇਹ ਨਾ ਲੱਗੇ ਕਿ ਸ਼ੁਗਰ ਨੂੰ ਕਿ ਯਾਰ ਮੈਂ ਇੱਕ ਜਗ੍ਹਾ ਤੇ ਫਸ ਗਿਆ, ਮਸਲਾ ਬਣ ਗਿਆ। ਇਹ 7 ਲੱਖ ਰੁਪਏ ਦੀ ਤੂੰ ਆਵਾਜ਼ ਦੇਣੀ ਆ, 2-4 ਦਿਨ ਚ ਮੈਂ ਦੇ ਦੇਣਾ ਵਾ,
लेकिन वो बंदे कहते किसी को आवाज दवा दे। लो जी भैन 13 ਲੱਖ भी ज्यादा 10 भी ज्यादा 2 ਲੱਖ रुपया कर, लेकिन बंदा होवे ਜਿਹਦੀ ਕੋਈ 30 35 40 ਹਜ਼ਾਰ ਤਰ ਯਾਨੀ 2 ਲੱਖ ਦੀ ਵੀ ਉਹਦੀ ਫਸਲੀ ਨਾ ਹੋਵੇ, ਪਤਾ ਤਾਂ ਫੇਰ ਹੀ ਲੱਗਣਾ ਨਾ। ਇੱਕ ਬੰਦਾ ਅਗਰ ਮਤਲਬ ਮਾਸ਼ਾਅੱਲਾ ਕਹਿੰਦਾ ਵਾ ਤੂੰ 2-4 ਲੱਖ ਕਹਿ ਵੀ ਦਊਗਾ ਕੋਈ ਨਹੀਂ, ਲੇਕਿਨ ਬੰਦਾ ਹੋਵੇ ਜਿਹਨੂੰ ਇਹ ਵਾ ਕਿ 2 ਲੱਖ ਮੈਂ ਕਿੱਥੋਂ ਦੇਣਾ ਜੇ ਨਾਲ, ਇਦਾਂ ਦੇ ਬੰਦੇ ਨੂੰ ਕਰਨਾ। ਚਲੋ ਕਰੋ ਜੀ। ਤੇ ਸਿਰਫ ਵੇਖਣਾ ਯਾਰ ਤੂੰ ਆਵਾਜ਼ ਦੇ ਨਾ, ਬਾਕੀ ਗੱਲ ਤੈਨੂੰ ਮੈਂ ਬਾਅਦ ਚ ਦੱਸੂਗਾ। ਓਕੇ ਤੂੰ ਆ ਭਾਈ ਨੂੰ ਕਹਿ ਦੇ ਕਿ ਯਾਰ ਇਹ ਫੈਸਲਾ ਨਾ ਦੇਗਾ ਤੇ ਮੈਂ ਦੇ ਦਾਂ। ਓਕੇ ਉਸਤਾਦ ਜੀ ਸਾਹਮਣੇ ਹੀ ਨੰਬਰ ਜਿਹੜਾ ਆਇਆ ਮੈਂ ਉਹੀ ਮਿਲਾਤਾ ਜੀ। ਤੇ ਮੂਦਾ ਸਾਹਿਬ ਕੌਣ ਨੇ? ਦੋਸਤ ਉਸਤਾਦ ਜੀ ਮਹੱਲੇ ਦੇ ਵਿੱਚ ਉੱਥੇ ਹੀ ਹੁੰਦਾ। ਗਰੀਬ ਆਦਮੀ ਮਤਲਬ ਅਮੀਰ ਕੇ ਗਰੀਬ? ਮੇਰੇ ਮਹੱਲੇ 'ਚ ਰਹਿੰਦਾ, ਕਿਦਾਂ ਦਾ ਹੋਣਾ? ਫਿਰ ਇਹਨੂੰ 50,000 ਦਾ ਕਿ ਮੇਰੇ ਹਿਸਾਬ ਨਾਲ 15। ਵਾਲੇਕੁਮ ਸਲਾਮ, ਕੀ ਹਾਲ ਚਾਲ? ਠੀਕ ਠਾਕ ਜਨਾਬ। ਤਬੀਅਤ ਠੀਕ ਸੇ ਠੀਕ ਆ ਅਲਹਮਦੁਲਿल्लाह। ਯਾਰ? ਮਰਜ਼ੀ ਹੈ ਤੇਰੀ ਵੈਸੇ ਯਾਰ। ਕਰੋ ਜਨਾਬ। ਯਾਰ ਹੁਕਮ ਨਹੀਂ, ਅਰਜ਼ ਹੈਗੀ ਹੈ ਕਿ ਯਾਰ ਮੈਂ ਨਾ ਇੱਕ ਜਗ੍ਹਾ ਤੇ ਫਸਿਆ ਵਾਂ, ਠੀਕ ਹੈ ਅੱਛਾ। ਯਾਰ 2 ਲੱਖ ਰੁਪਏ ਦੀ ਗੁੰਜਾਇਸ਼ ਹੈ ਤੇਰੇ ਕੋਲ? ਆਵਾਜ਼ ਦੇਣੀ ਹੈ ਤੂੰ ਕਿਦੋਂ ਸਿਰਫ, ਚਾਹੀਦੇ? ਆਵਾਜ਼ ਦੇਣੀ ਹੈ ਤੂੰ ਸਿਰਫ। ਕੱਲ ਕਿਦੋਂ ਚਾਹੀਦੇ? ਕੱਲ ਤੁਹਾਨੂੰ ਦੱਸ ਦੇਣਾ ਕਿੰਨੇ ਦਿਨ ਠੀਕ ਹੋ ਗਿਆ। ਐ ਭਾਈ ਐ ਗੱਲ ਕਰੀ ਜਿਨ੍ਹਾਂ ਦੇ ਦੇਣੇ ਆ ਇਧਰ ਕਰਨਾ ਜੀ ਗੱਲ। ਉਹ ਤੁਹਾਨੂੰ ਮੈਂ ਕਹਿਣ ਡਿਆ ਮਿਲ ਜਾਣੇ, ਤੁਹਾਨੂੰ ਇਹ ਮੁੰਡਾ ਆਵਾਜ਼ ਦੇ ਰਿਹਾ। ਹੈਲੋ ਅਸਲਾਮੁਅਲੈਕੁਮ ਜੀ। ਜੀ ਵਾਸਲਾਮ ਜੀ ਭਾਣਾ 2 ਲੱਖ ਰੁਪਏ ਇਹਨਾਂ ਕੋਲ ਲੈਣਾ ਹੈ ਤੇ ਕੱਲ ਕਿੰਨੇ ਵਜੇ ਸਾਨੂੰ ਮਿਲ ਜਾਏਗਾ? ਕੱਲ ਬਣਾ ਲਓ ਟਾਈਮ, ਜਿਹੜਾ ਮਰਜ਼ੀ ਬਣਾ ਲਓ। ਤੁਸੀਂ ਆਪਣਾ ਆਈਡੀ ਕਾਰਡ ਨੰਬਰ ਲਿਖਾ ਦਿਓ ਸਾਨੂੰ। ਆਈਡੀ ਕਾਰਡ ਨੰਬਰ ਲਿਖਾ ਦਿਓ। ਆਈਡੀ ਕਾਰਡ ਨੰਬਰ ਲਿਖਾ ਦਿਓ। ਹਾਂਜੀ। ਆਈਡੀ ਕਾਰਡ ਨੰਬਰ ਕੀ ਕਰਨਾ ਜੇ ਸਰ ਪੈਸੇ ਮਿਲ ਜਾਣੇ? ਤੁਸੀਂ ਨਾ ਆਓ ਕੱਲ ਨੂੰ ਫੇਰ। ਨਹੀਂ ਤੇ ਵੀ ਮੈਂ ਨਾ ਆਇਆ ਤੇ ਜਿੱਥੇ ਕਹੋਗੇ ਭਾਈ ਅਸੀਂ ਤੁਹਾਨੂੰ ਬੁਲਾ ਲਾਂਗੇ। ਹੋਰ ਦੱਸੋ ਆਉਣ ਵਾਲਾ ਤੇ ਰੋਲਾ ਹੀ ਕੋਈ ਨਹੀਂ। ਖਾਸਾ ਸਾਹਿਬ ਨੇ ਆਵਾਜ਼ ਦਿੱਤੀ, ਜਾਣਾ ਹੀ ਪੈਣਾ ਸਾਨੂੰ। ਭਾਈ ਤੁਸੀਂ ਗਾਰੰਟੀ ਲੈ ਰਹੇ ਨੇ ਇਹਨਾਂ ਦੀ ਹਾਂਜੀ। ਤੇ ਆਈਡੀ ਕਾਰਡ ਨੰਬਰ ਲਿਖਾ ਦਿਓ। ਚਲੋ ਮੈਂ ਤੁਹਾਨੂੰ ਸੈਂਡ ਕਰ ਦਿੰਦਾ। ਓਕੇ ਨੰਬਰ ਕੀ ਲਿਖਾਣਾ ਤੁਹਾਨੂੰ? ਆਈਡੀ ਕਾਰਡ ਨੰਬਰ ਹੀ ਸੈਂਡ ਕਰ। ਠੀਕ ਹੈ। 5000 ਰੁਪਏ ਜਿੱਤ ਗਿਆ ਮੈਂ। ਜੇ ਆ ਠਹਿਰ ਤੇ ਜਾਂਦਾ ਠੰਡ ਤੇ ਕਰਨ ਦਿੰਦਾ ਉਹਨੂੰ। ਨਹੀਂ ਪਹਿਲਾਂ ਹੀ ਹੱਸ ਪਿਆ, ਪਹਿਲਾਂ ਹੀ ਬੋਲ ਪਿਆ ਗ। ਉਹਨੇ ਸੈਂਡ ਕਰ ਦੇਣਾ ਜੇ। ਹਾਂ ਹੁਣ ਉਹਨੇ ਕਰ ਦੇਣਾ ਵਾ। ਹਾਂਜੀ ਕਰ ਦੇਣਾ। ਹੁਣ ਉਹਨੂੰ ਕੋਈ ਪਤਾ ਲੱਗ ਗਿਆ ਪਿੱਛੋਂ ਤੁਹਾਡੀਆਂ ਦੰਦੀਆਂ ਨਿਕਲਣ ਲੱਗ ਪਈਆਂ। ਉਹਨੇ ਪਹਿਲੇ ਵੀ ਕਰ ਜਾ ਦੇਣਾ ਸੀ। ਕੰਮ ਕਰ। ਉਹ ਇਹਨਾਂ ਨੇ 5 2 ਲੱਖ ਥੋੜਾ ਵਾ ਯਾਰ, 2 ਲੱਖ ਥੋੜਾ ਵਾ। 13 ਲੱਖ ਕਰੋ, 10 ਲੱਖ ਕਰ ਲਓ। ਨਾ 7 ਲੱਖ ਠੀਕ ਆ। ਚਲੋ 7 ਲੱਖ। ਹਾਂ 7 ਲੱਖ ਕਿਸੇ ਹੋਰ ਨੂੰ ਮਿਲਾ। 7 ਲੱਖ 7 ਲੱਖ ਤਾਂ ਜੀ ਮੈਂ ਮਿਲਾਵਾਂ। ਮਿਲਾ ਤੂੰ 7 ਲੱਖ ਰੁਪਈਆ ਨੂੰ। ਉਹਨੂੰ ਕੀ ਯਾਰ ਮਕਾਨ ਜਿਹੜਾ ਬਣਦਾ ਪਿਆ ਨਾ ਉਹ ਠੇਕੇਦਾਰ ਨੂੰ ਦੇਣਾ ਵਾ ਤੇ ਕੱਲ ਨੂੰ ਭਾਵੇਂ ਮੈਨੂੰ ਮਿਲ ਜਾਣੇ ਆ ਤੇ ਮੈਂ ਤੁਹਾਨੂੰ 1-2 ਦਿਨਾਂ ਤੱਕ ਮੈਂ ਇਹਨਾਂ ਨੂੰ ਦੇ ਦੇਣੇ ਆ, ਲੇਕਿਨ ਇਹਤਿਆਤਨ ਫਿਰ ਵੀ ਕਹਿ ਰਹੇ। ਉਹ ਦਿਲ ਕਰੇ ਗੁਰਪ੍ਰੀਤ ਦੇ ਚਾਚੇ ਨੂੰ ਫੋਨ ਕਰ। ਐ ਚੁੱਪ ਹੀ ਆ। हेलो अस्सलाम वालेकुम। आबद की हाल चाल ने? ठीक ठाक। अच्छा आबद एक मसला बन गया यार, जरूरी काम आ। अच्छा उच्ची बोलने वाले जरा आवाज थोड़ी आ रही। आबद को मकान दिन पता शुरू किया वा है तो यार 7 ਲੱਖ ਰੁਪਇਆ ਚਾਹੀਦਾ ਮੈਨੂੰ ਕੱਲ। ਤੇ ਇੱਥੇ ਮੇਰੇ ਨਾਲ ਬੈਠੇ ਨੇ ਭਾਈ, ਉਹਨਾਂ ਨੂੰ ਆਵਾਜ਼ ਦੇ ਦੇ ਵੀ ਤੂੰ ਕੱਲ ਨੂੰ 7 ਲੱਖ ਰੁਪਏ ਇਹਨਾਂ ਨੂੰ ਪਹੁੰਚਾ ਦੇਗਾ। ਕੀ ਨਾਮ ਇਹਨਾਂ ਦਾ? ਭਾਈ ਕਾਸ਼ਫ। ਕਾਸ਼ਫ ਦੇਤੀ ਆਵਾਜ਼ ਬਈ। ਯਾਰ ਇਦਾਂ ਨਹੀਂ, ਆਵਾਜ਼ ਉਹਨਾਂ ਨੂੰ ਕਹਿ ਵੀ ਭਾਈ ਮੈਂ ਦੇ ਦਿਆਂਗਾ, ਆਵਾਜ਼ ਇਹ ਹੁੰਦੀ। ਆ ਕਾਸ਼ਫ ਠੀਕ ਆ ਯਾਰ ਉਹਨਾਂ ਨੂੰ ਸਹੀ, ਮੈਂ ਤੈਨੂੰ ਸੀਰੀਅਸ ਕਹਿੰਦਾ ਵੀਰੇ। ਹਾਂਜੀ 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 ਭਾਜੀ ਮੈਂ ਦੇ ਦਾਂਗਾ ਜੀ। ਠੀਕ ਆ ਬਈ। 7 ਲੱਖ ਰੁਪਇਆ ਭਾਜੀ ਮੈਂ ਦੇਣਾ ਵਾ ਆਬਦ, ਠੀਕ ਹੈ? ਤੇ ਤੂੰ ਕੱਲ। ਹਾਂਜੀ ਹਾਂਜੀ ਕਾਸ਼ਫ ਭਾਈ 7 ਲੱਖ ਰੁਪਇਆ ਜਿਹੜਾ ਫਰੀਦ ਭਾਈ ਨੇ ਦੇਣਾ ਤੁਹਾਨੂੰ ਘਰ ਮਿਲ ਜੇਗਾ। ਠੀਕ ਹੈ ਬਈ। ਓਕੇ ਆ ਗੱਲ ਕਰ ਲੈ ਜਰਾ ਉਹਨਾਂ ਨਾਲ। हेलो ਵਾਲੇਕੁਮ ਭਾਜੀ। भाजी अपना आईडी कार्ड नंबर लिखाना। 0300 नहीं आईडी कार्ड। ਆਈਡੀ ਕਾਰਡ ਹੀ ਦੱਸਿਆ ਭਾਜੀ। 0300 वाला आईडी कार्ड नहीं होंगे? ਭਾਜੀ ਮੈਂ 0300 ਤੋਂ ਆ। ਤੁਹਾਡੇ ਕਿਹਦੇ ਤੋਂ ਆ ਜੀ? ये 33100 वाला। 100 ਵਾਲਾ? हाँ जी। नहीं मैं 0333
ਅੱਗੇ 7 ਲੱਖ ਅੱਗੇ 302। ਯਾਰ ਤੂੰ ਮਜ਼ਾਕ ਕਰਨ ਡਿਆ ਆਪ ਤੇ ਮੈਂ ਫਸਿਆ ਵਾਂ, ਤੈਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਮੈਂ ਕਿੱਥੇ ਬੈਠਾ। ਤੂੰ ਕਿਹੜਾ ਪ੍ਰਾਈਮ ਮਿਨਿਸਟਰ ਹਾਊਸ ਜਾ ਕੇ ਪਹਿਲੇ ਬਹਿਣਾ ਵਾ ਫਸਿਆ ਤੂੰ? ਤੇਰੀ ਜ਼ਿੰਦਗੀ 'ਚ ਅੱਜ ਤੱਕ ਕੋਈ ਦਿਨ ਆਇਆ ਜਿੱਦਣ ਤੂੰ ਖੁਸ਼ ਹੋਇਆ ਫਸਿਆ ਲੈ 7 ਲੱਖ ਰੁਪਇਆ ਚਾਹੀਦਾ ਜੀ ਮੈਂ ਮਕਾਨ ਬਣਾਇਆ, ਪਰ ਤੂੰ ਬਣਾਇਆ ਮੇਰੇ ਤੇ ਕੀ? ਤੂੰ ਮੇਰਾ ਨਾਮ ਕੀ ਆਬਦ ਹੋਈ ਕੀਤਾ ਤੇ ਯਾਰ ਨਹੀਂ, ਜੇ ਉਹਨਾਂ ਨੂੰ ਨਹੀਂ ਦੇਣੇ ਤੂੰ ਬੋਲਦਾ ਨਹੀਂ। ਉਹਨਾਂ ਨੂੰ ਕਹਿ ਦੇ, ਜੋ ਦੱਸ ਦੇ ਉਹਨਾਂ ਨੂੰ ਕੱਲ ਦਾ ਓਕੇ ਹੈ। ਤੈਨੂੰ ਮੈਂ ਕਹਿਤਾ ਹੁਣ ਕਿਦਾਂ ਕਹਿ ਲਿਖ ਕੇ ਲਿਆ ਆਹ ਗੱਲ ਕਰ ਲੈ ਉਹ ਵੱਡੇ ਭਾਈ ਨਾਲ ਗੱਲ। ਉਹ ਜਿੱਦਾਂ ਦਾ ਫਰੀ ਤੂੰ ਹੋਣਾ ਉਦਾਂ ਦੀ ਤੇਰਾ ਯਾਰ ਹੋਣਾ ਵਾ। ਹੈਲੋ ਹੈਲੋ ਯਾਰ ਆਵਾਜ਼ ਦੇਣੀ ਆ 7 ਲੱਖ ਰੁਪਏ ਦੀ। ਕੱਲ ਕਿੰਨੇ ਵਜੇ ਨਾਲ? ਹੋਰ ਕਿੱਦਾਂ ਦੇਣੀ? ਉਹ ਯਾਰ ਇੰਜ ਨਹੀਂ ਯਾਰ ਹੁੰਦਾ ਯਾਰ, ਜਿਹੜਾ ਤਰੀਕਾਕਾਰ ਹੁੰਦਾ ਵਾ ਉਹਦੇ ਹਿਸਾਬ ਨਾਲ ਕਰਨਾ ਵਾ ਯਾਰ। ਇਹ ਕਿਹੜਾ ਮਜ਼ਾਕ ਹੈ ਯਾਰ ਤੇਰਾ? ਮੈਂ ਇਹ ਕਿੱਦਾਂ ਦੀ ਗੱਲ ਕਰਨ ਦੇ ਹੋ ਯਾਰ? ਆਈਡੀ ਕਾਰਡ ਨੰਬਰ ਲਿਖਾ ਆਪਣਾ ਭਰਾਵਾ, ਲਿਖਾ ਯਾਰ। ਉਹ ਯਾਰ ਕਿਹੜਾ ਕੰਮ ਕਰੋ? ਕਹਿਣ ਡਿਆ ਆਵਾਜ਼ ਦੇਣੀ ਹੈ, ਫੋਨ ਚੁੱਕਿਆ ਵਾ ਤੂੰ ਨਾ ਚੁੱਕ। 7 ਲੱਖ ਰੁਪਏ ਦਾ ਮੂੰਹ ਜਿੱਦਾਂ ਦਾ ਮੈਂ ਕਿਹਾ ਨਾ ਫਰੀ ਤੂੰ ਉਦਾਂ ਦੀ ਤੇਰਾ ਯਾਰ ਹੋਣਾ। ਫੜ ਬੰਦ ਕਰ ਉਹਦਾ ਫੋਨ। ਓਕੇ ਯਾਰ ਫਿਰ ਉਹਨਾਂ ਨੂੰ 7 ਲੱਖ ਦਾ ਆਈਡੀ ਕਾਰਡ ਸੈਂਡ ਕਰ ਦਿੰਦਾ। ਉਹ ਜਾ ਕੰਮ ਕਰ ਆਈਡੀ ਕਾਰਡ 7 ਲੱਖ ਰੁਪਇਆ। ਯਾਰ ਮੈਂ ਤੈਨੂੰ ਪਤਾ ਕਦੀ ਵੀ ਨਹੀਂ ਤੈਨੂੰ ਕੰਮ ਕਿਹਾ ਹੈਗਾ ਅੱਜ ਤੱਕ। ਮੈਨੂੰ ਤੂੰ ਦੂਜੇ ਦਿਨ ਕੰਮ ਗਿਆ ਨਾ ਝੂਠ ਬੋਲਦਾ, ਅਜੇ ਵੀ ਤੈਨੂੰ ਕੰਮ ਗਿਆ। ਤੇਰੇ ਕੋਲ ਕਦੀ ਅੱਜ ਤੱਕ ਕੋਈ ਚੀਜ਼ ਲਈ ਆ ਤੇ ਮੈਨੂੰ ਦੱਸ। ਤੇਰਾ ਮੇਰੇ ਮੇਰੇ ਕੱਪੜੇ ਤੱਕ ਤੇਰੇ ਕੋਲ ਆ ਜਿਹੜਾ ਤੂੰ ਅੱਜ ਪਤਾ ਨਹੀਂ ਕਿੱਥੇ ਪਾ ਕੇ ਬੈਠਾ ਹੋਣਾ ਜਿਹੜੀ ਤੇਰੇ ਕੋਲ ਲਈ ਆ। ਤੂੰ ਕਹਿ ਤੇਰੇ ਕੋਲ ਕੀ ਨਹੀਂ ਲਿਆ? ਤੈਨੂੰ ਸ਼ਰਮ ਆਈ ਕੋਈ ਨਹੀਂ? ਤੇਰੇ ਕੋਲ ਕੋਈ ਲਈ ਹੈ ਕਹਿੰਦਾ ਲੈ ਅੱਜ ਤੱਕ ਕੰਮ ਤੈਨੂੰ ਕਿਹਾ ਦੇ ਦੇ ਯਾਰ 7 ਲੱਖ ਫਿਰ ਕਰ ਮੈਂ ਤੈਨੂੰ ਕਹਿ ਤੇ ਦਿੱਤਾ ਵਾ। ਹਾਂ ਠੀਕ ਆ। ਨਹੀਂ ਤੇ ਇਦਾਂ ਉਹਨਾਂ ਨੂੰ ਸਾਰਿਆਂ ਨੂੰ ਭਾਈਆਂ ਤੂੰ ਆਪਣਾ ਯਾਰ ਕੋਈ ਰੋਲਾ ਹੀ ਕੋਈ ਨਹੀਂ ਲੈ। ਆਹੋ ਤੇ ਕੱਲ ਨੂੰ ਆ ਜੇ ਤੇ ਨਾਲੇ ਮੈਨੂੰ 10,000 ਸ਼ਾਮ ਤੱਕ ਵੀ ਦੇ ਜੀ। ਹਾਂ ਉਹ 7 ਲੱਖ 10 ਲੱਖ 7 ਲੱਖ 10,000 ਕਿੱਥੇ ਕਰ ਲੈ ਗੱਲ। ਚਲੋ ਠੀਕ ਹੈ। ਬਾਕੀ ਇਹ ਕਿ ਜਿੱਥੇ ਬੰਦੇ ਦੀ ਇੱਜ਼ਤ ਹੋਵੇ ਨਾ ਉੱਥੇ ਇੱਜ਼ਤ ਕਰਵਾਈ ਦੀ ਬਣਦੀ ਹੋਵੇ ਨਾ। ਜਿੱਥੇ ਹੁਣ ਮੇਰੀ ਇੱਜ਼ਤ ਇੱਥੇ ਬਣਾਉਣੀ ਹੈ ਤੂੰ ਮੇਰੀ ਕੰਡ ਨਾ ਲੱਗੇ। ਤੂੰ ਮੈਂ ਕਿਹਾ ਤੇਰੀ ਇੱਜ਼ਤ ਵੇਖ ਵਿਛਾ ਦਿਆਂਗਾ ਤੂੰ ਇਨਸ਼ਾਅੱਲਾ ਉਹਦੇ ਦੀ ਕੰਡ ਨਾ ਲੱਗੇ ਮੇਰੀ। ਜਨਾਜ਼ਾ ਤੇਰੀ ਕਿਸਮਤ ਦਾ ਕੱਲ 7 ਵਜੇ ਚੁੱਕਿਆ ਜਾਏਗਾ ਤੂੰ ਟੈਨਸ਼ਨ ਨਾ ਲੈ। ਨਹੀਂ ਤੈਨੂੰ ਅੱਜ ਤੱਕ ਬਾਬਤ ਮੈਂ ਕਦੀ ਕੋਈ ਕੰਮ ਨਹੀਂ ਕਿਹਾ ਹੈਗਾ ਵੀਰੇ। ਉਹ ਤੂੰ ਬਕਵਾਸ ਝੂਠ ਕਰਦਾ ਵਾ। ਤੂੰ ਮੈਨੂੰ 1.5 ਲੱਖ ਵਾਰੀ ਕੰਮ ਕਿਹਾ, ਝੂਠ ਕਿਉਂ ਬੋਲਦਾ ਤੂੰ? ਕੀ ਦਿੱਤਾ ਜੀ ਅੱਜ ਤੱਕ? ਮੈਨੂੰ ਦੱਸ ਕੀ ਦਿੱਤਾ ਤੇਰੇ ਕੋਲ? ਲਿਆ ਕੀ ਮੈਂ? ਅੱਲਾਹੁ ਅਕਬਰ। ਸਦਕਾ ਖਰਾ ਜਿਹੜੀ ਚਿੱਟੀ ਆਈ ਹੁਣ ਮੈਂ ਦੱਸਾਂ ਸਾਰੀ ਯਾਰ ਵੇ ਤੂੰ ਬਕਵਾਸ ਬੰਦ ਕਰ। ਤੋਂ ਲੈ ਕੇ ਘਰ ਦੇ ਬੱਚਿਆਂ ਦੇ ਕੱਪੜਿਆਂ ਤੱਕ, ਜੁੱਤੀਆਂ ਤੱਕ, ਪੌੜੀਆਂ ਤੱਕ, ਤੁਹਾਡੇ ਮਰੇ ਕੰਧਾਂ ਤੱਕ। ਹੋਰ ਦੱਸ ਤੂੰ ਮੈਨੂੰ ਕਹਿਣਾ ਦਿੱਤਾ ਕੀ? 1-1 ਰੁਪਿਆ ਲਿਖ ਕੇ ਨਾ ਤਾਂ ਮੈਨੂੰ ਲਿਸਟ ਬਣਾ ਕੇ ਸੈਂਡ ਕਰ ਦੇ। ਮੈਂ ਤੇਰੇ ਮੂੰਹ ਤੇ ਮਾਰਨਾ। ਓਏ ਰੋਪੇ ਦਾ ਲਿਖ ਕੇ ਤੇ ਅਨਪੜ੍ਹ ਉਹਨਾਂ ਨੇ ਖਾਣਾ ਹੋ ਗਿਆ ਮਾਮਾ ਲਿਖ ਕੇ। ਤੈਨੂੰ ਸਿਖਾਇਆ ਕਿੰਨੇ ਆ ਲਿਖ ਕੇ? ਹੈ ਲਿਖ ਕੇ ਲੈ ਇਨਸਾਨੀਅਤ ਕੋਈ। ਓਏ ਮੂੰਹ ਬੰਦ ਕਰ। ਮੈਂ ਤੇਰਾ ਬੜਾ ਹਿਆ ਕਰ ਲਿਆ। ਚਲੋ ਠੀਕ ਹੋ ਗਿਆ। ਤੂੰ ਮੈਨੂੰ ਮਿਲ ਤੇ ਬਾਅਦ ਵਿੱਚ ਮੈਂ ਤੈਨੂੰ ਮਿਲ ਕੇ ਬਾਕੀ ਗੱਲ ਕਰ ਉਹ ਜਾ ਮਿਲ। ਮੇਰਾ ਫੋਨ ਬਲੌਕ ਕਰ ਦੇ, ਨੰਬਰ ਆਪਣੇ ਲੈ ਕੇ ਮੇਰਾ ਜਾ ਮਿਲ ਤੈਨੂੰ ਦਾ। ਨਹੀਂ ਤੂੰ ਮਿਲੇਗਾ ਬੇਟੇ। ਹੁਣ ਮੈਂ ਤੈਨੂੰ ਮਿਲਾਂਗਾ, ਐਸਾ ਮਿਲਾਂਗਾ ਨਾ 1-1 ਰੁਪਿਆ ਤੇਰੇ ਮੂੰਹ ਤੇ ਮਾਰਾਂਗਾ। ਆਹ ਜੰਗ ਲੁੱਟੀ ਕਿਤੋਂ ਅੱਜ? ਹੈਂ ਜੰਗ ਲੁੱਟੀ ਕਿਤੋਂ? 1-1 ਰੁਪਇਆ ਮੂੰਹ ਤੇ ਮਾਰਾਂਗਾ ਲੈ। ਬੇਜ਼ਮੀਰਾ ਇਨਸਾਨ ਹੈ ਤੂੰ। ਲੈ ਕੇ ਖਾਣਾ ਮੈਂ ਤੇਰੇ ਕੋਲੋਂ? ਬੇਜ਼ਮੀਰਾ ਗੰਦਾ ਇਨਸਾਨ। ਬੰਦ ਕਰ ਫੋਨ। ਹੈ ਬੰਦ ਕਰ। ਲਾਲ ਬਟਨ ਨਹੀਂ ਆਇਆ ਤੇਰੇ ਫੋਨ 'ਚ? 7 ਲੱਖ ਧਾਰਾ ਦੇ ਉਸ ਤੋਂ ਬੰਦ ਕਰ ਫੋਨ। ਉਹ ਮਰੇ ਕਿਹੜੇ ਤਾਈ ਪਾਏ ਗਏ ਤੁਸੀਂ? ਅੱਛਾ ਜਿਹੜਾ ਮੈਂ ਤੈਨੂੰ ਇੰਨਾ ਕੁਛ ਦਿੱਤਾ ਵਾ ਭੁੱਲ ਗਿਆ? ਹਾਂ ਬੇਸ਼ੁਮਾਰ ਦੁੱਖ ਫੋੜ ਬਦਦੁਆਵਾਂ ਕਰਦੇ ਮੈਂ ਤੇਰੇ ਲਾਲ ਹੱਥ ਆ ਕੇ ਤੂੰ ਮੈਨੂੰ ਦਿੱਤੇ ਹੀ ਆ ਸਾਰਾ ਕੁਛ। ਭਾਵੇਂ ਨਾ 20 ਰੁਪਏ ਦੀ ਪਰਚੀ ਆ, 50 ਰੁਪਏ ਦੀ ਪਰਚੀ ਆ, ਜਿਹਨੂੰ ਮਹੀਨੇ ਦੇ ਦੀ ਆ, ਜਿਹਨੂੰ ਸਾਰਾ ਮੈਨੂੰ ਯਾਦ ਆ। 1-1 ਮੈਂ ਤੇ ਤੈਨੂੰ ਗਿਆ ਨਹੀਂ, ਮੈਂ ਭੁੱਲ ਗਿਆ। ਓਏ ਘਟੀਆ ਇਨਸਾਨ। ਉਹ ਰੋਟੀਆਂ ਭੁੱਲ ਗਿਆ ਜਿਹੜੀਆਂ ਤੈਨੂੰ ਨਮਕੀਨ ਗੋਸ਼ਤ ਖਵਾਉਂਦਾ ਰਿਹਾ ਮੈਂ? ਹਾਂ ਬਿਲਕੁਲ ਬਹੁਤ। ਚੱਲ ਠੀਕ ਆ ਆਬਦ। ਬਾਕੀ ਉਹ ਪਤਾ ਲੱਗ ਗਿਆ ਤੇਰਾ ਤੂੰ ਕੀ ਹੈ ਅੰਦਰੋਂ ਕੀ ਹੈ। ਯਾਰ ਅੱਲਾ ਤੇਰਾ ਸ਼ੁਕਰ ਹੈ ਤੇ ਦੇਖਣੇ ਤੋਂ ਬਾਅਦ
ਚੱਲ ਠੀਕ ਓਕੇ। ਉਹ ਫੇਕ ਮੇਰਾ ਖਿਆਲ ਤੂੰ ਪਹਿਲੇ ਮੈਸੇਜ ਕੀਤਾ ਸੀ ਉਹਨੂੰ। ਨਹੀਂ ਯਾਰ ਨਹੀਂ ਉਹ ਤਾਂ ਯਾਰ ਹੀ ਤਾਂ ਦੇ ਲੱਗਣਾ ਮੈਸੇਜ। ਹਾਂ ਵੀ ਤੁਸੀਂ ਕੋਈ ਤੂੰ ਕਿਤੇ ਇੱਕ ਵਾਰੀ ਹੋਰ ਗੱਲ ਕਰਾ ਦਿੰਦਾ ਨਾ ਮੇਰੇ ਨਾਲ ਪ੍ਰੀਤ। ਤੂੰ ਸਿਰਫ ਇਹਨਾਂ ਕਹਿੰਦਾ ਯਾਰ ਆਵਾਜ਼ ਦੇੜੀ ਹੈ ਸਿਰਫ ਉਹਨੇ ਉਹ ਯਾਰ ਹਾਲ ਚਾਲ ਨਾ ਪੁੱਛੋ, ਸਿੱਧਾ ਅਗਲੇ ਨੂੰ ਇਦਾਂ ਦਾ ਕੰਮ ਦੱਸੋ ਕਿ ਉਹਨੂੰ ਪਤਾ ਲੱਗੇ ਕਿ ਵੀ ਕਿਸੇ ਟੈਨਸ਼ਨ 'ਚ ਆ। ਬਹੁਤਾ ਨਾਲ ਨਾ ਲਈ, ਥੋੜਾ ਪਿੱਛੇ ਰੱਖ ਇੱਥੇ ਉਹ ਐਵੇਂ 10,000 ਦਾ ਕਹੀਂ ਹੋਏ ਬਸ। 1.5 ਲੱਖ ਦਾ ਕਹਦੇ ਪਰ। अस्सलाम वालेकुम। ਵਾਲੇਕੁਮ ਸਲਾਮ। ਹਾਂਜੀ ਕੀ ਕਹਿ ਰਹੇ ਸੀ ਨਾਚੇ ਤੇ? मैसेज तो नहीं यार, एक छोटा जिहा काम है। वो नहीं है, वो पहले ने ਤੂੰ ਪਹਿਲੇ ਮੈਸੇਜ ਕਰ ਰਿਹਾ मैं कितने ने मैं ਤੁਹਾਨੂੰ ਦਿਖਾ ਦਿੰਦਾ ਉਹ ਭਾਈ ਨੂੰ। ਚੱਲ ਆਵਾਜ਼ ਤੂੰ ਕਰ। ਗੱਲ ਉਹਨੂੰ ਕਰ ਲੈਣਾ ਯਾਰ। ਤੂੰ ਗੱਲ ਕਰ। ਨਹੀਂ ਇਹ ਗੇੜਾ ਪਹਿਲੇ ਤੂੰ ਕਹਿ ਮੇਰਾ ਯਾਰ ਕੋਈ ਨਹੀਂ, ਬਾਅਦ ਚ ਇੱਕਦਮ ਤੂੰ ਕਹਿ ਮੈਂ ਕਰਦਾ ਵਾਂ। ਰਿਸਕ ਹੀ ਲਿਆ ਸੀਗਾ। ਰਿਸਕ ਨੱਥੀ ਹੋ ਗਿਆ। ਹਾਂ ਬਈ ਮੈਂ ਕਰਦਾ ਕੁਛ। ਸਾਜੀ ਤੁਸੀਂ ਇਹਦਾ ਯਾਰ ਵੀ ਵੇਖੀ ਕਿੱਦਾਂ ਦਾ ਹੋਣਾ। ਰਾਜੀ ਤੁਸੀਂ ਵੀ ਕਹਿਣਾ। ਚਲੋ ਮੈਂ ਵੀ ਕਰਦਾ। ਉਹਨਾਂ ਮੈਂ ਦਾ ਕਰ ਮੇਰਾ ਸ਼ੂਗਰ ਲੱਗਣਾ ਸੀ, ਉਹਨਾਂ ਨੇ ਕਹਿਣਾ ਤੂੰ ਦੇ ਇਦਾਂ। ਹੈਲੋ अस्सलाम वालेकुम। ਹੈਲੋ अस्सलाम वालेकुम। हेलो ਹੈਲੋ अस्सलाम वालेकुम। ਹੈਲੋ आवाज नहीं आ रही। हेलो हेलो इधरों ਹੈਲੋ ਇੱਥੇ ਆ ਜਾ, ਇੱਥੇ ਆ ਜਾ। ऊपर लग तू भी ਮੈਨੂੰ ਲੱਗਦਾ ਪਹਿਲੇ ਕਿਸੇ ਦੀ ਆਵਾਜ਼ ਦੇ ਕੇ ਉਹ ਪੁੱਛਿਆ। ਡਰ ਗਿਆ। ਨਥੀ ਕੀ ਨੰਬਰ ਤੋਂ ਬਣਾਇਆ 109 ਸੀਗਾ। 102 ਲਓ ਜੀ ਨਾਜ਼ਰੀਨ, ਸਾਈ ਹੁਣ ਤੁਸੀਂ ਤੇ ਮਿਲਾਓ ਨਾ। ਯਾਰ ਮੈਂ ਮਿਲਾਦਾ, ਮੈਨੂੰ ਤਾਂ ਤੁਸੀਂ ਉਹ ਤੇ ਟੈਕਨੀਕਲ ਗੱਲ ਨਹੀਂ ਸਮਝੇ, ਲੋਕਾਂ ਨੇ ਕਹਿਣਾ ਠੀਕ ਆ ਭਾਂਡੇ ਦਾ। ਨਹੀਂ ਤੁਸੀਂ ਇੱਕ ਗੱਲ ਆ, ਤੁਸੀਂ ਉਸ ਯਾਰ ਨੂੰ ਮਿਲਾਉਣਾ ਜਿਹੜਾ ਕੱਖ ਵੀ ਨਹੀਂ। ਇਹ ਨਹੀਂ ਵੀ ਆ ਤੇ ਤੁਸੀਂ ਉਹਨੂੰ ਪਤਾ ਨਾ ਫਿਰ ਵੀ ਕਿ ਯਾਰ ਚਲੋ ਤੁਸੀਂ ਬੁਲਾਓ, ਤੁਸੀਂ ਗੱਲ ਕਰਾਓ ਮੇਰੇ ਮੇਰਾ ਐਸਾ ਯਾਰ ਹੀ ਕੋਈ ਨਹੀਂ, ਮੇਰਾ ਯਾਰ ਹੋਵੇ ਤੇ ਕੱਖ ਵੀ ਨਾ ਹੋਵੇ, ਇਹ ਹੋ ਜੀ। आ मिला लिया एक मैं। ਨਾਲ। ਚੱਲ ਠੀਕ ਆ। ਉਹਨੇ ਨੰਬਰ ਹੀ ਬੰਦ ਕਰ ਦਿੱਤਾ। ਨਹੀਂ ਉਸਤਾਦ ਜੀ ਹੁਣ ਤੁਹਾਡਾ ਵੀ ਬਣਦਾ ਕਵਾਂਗਾ, ਤੁਸੀਂ ਵੀ ਤੇ ਕਰੋ ਨਾ। ਯਾਰ ਮੇਰਾ ਤੇ ਤੁਸੀਂ ਤੁਹਾਡੇ ਯਾਰ, ਚਲੋ ਉਹਨਾਂ ਚ ਪੁਰਾਣਾ ਕੋਈ ਯਾਰ ਕੱਢੋ, ਉਸ ਬੋਰੀ ਦੇ ਥੱਲੇੋਂ ਕੱਢੋ। ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਠਹਿਰ ਜਾ। ਇੱਕ ਬੰਦਾ ਜਿਹਨੂੰ ਮੈਂ ਫੋਨ ਚੁੱਕ ਲਵੇ ਸਹੀ ਹੈਗਾ ਵੀ ਪੂਰੇ ਦਿਨਾਂ ਦਾ ਵਾ। ਰਾਜੀ ਤੁਹਾਡਾ ਤੇ ਉਹਨਾਂ ਨੇ ਓਕੇ ਕਰ ਹੀ ਦੇਣਾ। ਨਹੀਂ ਇੱਕ ਮਿੰਟ ਦੇਖਦੇ, ਇਹ ਨਹੀਂ ਕਰੇਗਾ। ਬਹੁਤ ਕੰਜੂਸ ਆ ਕਰੈਕਟਰ। ਓਏ ਹੋਏ ਸਕੇ ਪਿਓ ਦੀ ਨਾ ਜ਼ਮਾਨਤ ਦਵੇ। ਆਹ ਵੇਖੀ ਤੇ ਚੁਗਲ ਵੇਖੀ। ਹੈਲੋ ਜੀ ਅਸਲਾਮੁਅਲੈਕਮ। ਕਮਰ ਕੀ ਹਾਲ ਆ? ਸਜਾਦ ਬੋਲ ਰਿਹਾ। ਸਜਾਦ ਉਸਤਾਦ ਜੀ, ਹਾਂ ਉਹ ਮੇਰੇ ਮੌਲਾ ਉਸਤਾਦ ਜੀ, ਤੁਸੀਂ ਕਿੱਥੇ ਰਹਿ ਗਏ ਸਰਕਾਰ? ਯਾਰ ਕਮਰ ਤੂੰ ਯਾਦ ਹੀ ਨਹੀਂ ਕਰਦਾ, ਵੇਲਾ ਯਾਰ ਨਾ ਕੁਝ। ਉਸਤਾਦ ਜੀ ਮੈਂ ਇੰਨਾ ਯਾਦ ਕਰਦਾ ਤੁਹਾਨੂੰ, ਮੈਂ ਤੇ ਇੰਨਾ ਕਿਤੇ ਕਹਿਦਾ 17 ਨਹੀਂ ਯਾਦ ਕੀਤਾ ਜਿੰਨਾ ਤੁਹਾਨੂੰ ਕਰਨਾ ਸੀ। ਮੈਂ ਤੇ ਪਹਾੜੇ ਭੁੱਲ ਗਿਆ, ਸਿਰਫ ਤੁਹਾਨੂੰ ਯਾਦ ਕੀਤਾ ਜਿੰਨਾ ਵੀ ਕੀਤਾ। ਕੀ ਬਾਤ ਹੈ। ਨਹੀਂ ਯਾਰ ਤੂੰ ਬਹੁਤ ਯਾਦ ਕਰ ਰਿਹਾ। ਨਹੀਂ ਯਾਰ ਕਮਰ ਤੇ ਯਾਦ ਕਰਨਾ ਇੰਨਾ ਤੁਹਾਡੇ ਤੋਂ ਜਾਣ ਵੀ ਆਦਰ ਉਸਤਾਦ ਜੀ, ਕੁਰਬਾਨ ਜਾਈਏ ਤਾਂ ਇੰਨੇ ਪਿਆਰੇ ਸਾਨੂੰ ਜਿਹੜਾ ਸਾਹਿਬ। ਲਵ ਯੂ ਯਾਰ ਕਮਰ। ਸਾਰੇ ਰਿਸ਼ਤੇਦਾਰ ਅਜ਼ੀਜ਼ ਸਾਜੀ ਇੱਕ ਸਾਈਡ ਤੇ, ਤੁਸੀਂ ਇੱਕ ਸਾਈਡ ਤੇ, ਯਕੀਨ ਕਰੋ। ਓਹੋ ਬਸ ਕੌਣ ਡਰਵਾਉਣਾ ਮੈਨੂੰ, ਬਸ ਕਰ ਦੇ। ਮੈਨੂੰ ਛੋਟੀ ਦੀ ਇੰਨੀ ਖੁਸ਼ੀ ਨਹੀਂ ਹੋਈ ਜਿੰਨੀ ਤੁਹਾਡੇ ਫੋਨ ਦੀ ਹੋਈ ਕਿ ਤੇ ਸਜਾਦ ਜਾਨੀ ਸਾਹਿਬ ਬੋਲਦੇ ਪਏ ਨੇ। ਅੱਛਾ ਯਾਰ ਕਮਰ ਇੱਕ ਨਾ ਥੋੜਾ ਜਿਹਾ ਮਸਲਾ ਬਣ ਗਿਆ, ਉਹਦਾ ਕਰਦੇ ਫਿਰ ਬਾਅਦ ਚ ਆਪਾਂ ਗੱਲ ਕਰਦੇ ਹਾਂ। ਕੀ ਸਾਡੀ ਯਾਰ ਆ ਬੰਦਾ ਇੱਕ ਨਾ ਤੇ ਉਹ ਮੈਂ ਇਹਦੇ ਕੋਲ ਨਾ ਮਾਈਕ ਖਰੀਦਿਆ ਸੀ ਇੱਕ ਹਾਲ ਰੋਡ ਤੋਂ। ਅੱਛਾ ਤੇ ਉਹ ਪੌਣੇ 4 ਲੱਖ ਰੁਪਏ ਦਾ, ਤੇ ਉਹ ਮੇਰੇ ਕੋਲ ਨਾ ਬੈਂਕ ਵੀ ਨਹੀਂ ਚੱਲਣ ਦੇ, ਐਪ ਤੇ ਕੈਸ਼ ਵੀ ਨਹੀਂਗਾ। ਤੂੰ ਕਹਿ ਰਿਹਾ ਜੀ ਲਾਹੌਰ ਦੇ ਕਿਸੇ ਬੰਦੇ ਦੀ ਗਰੰਟੀ ਦੇ ਦਿਓ, ਕੋਈ ਬੰਦਾ ਕਹਿ ਦੇਵੇ ਤੇ ਤੁਸੀਂ ਕੋਈ ਮਸਲਾ ਨਹੀਂ। ਤੇ ਜ਼ਰਾ ਇਹਨਾਂ ਨੂੰ ਕਹਿ ਦੇ ਕਿ ਭਾਈ ਨਾ ਉਹ ਪੌਣੇ 4 ਲੱਖ ਰੁਪਇਆ ਤੇ ਮੈਂ ਤੁਹਾਨੂੰ ਦੇ ਦਾਂਗਾ, ਇਹ ਨਾ ਦੇਗਾ ਤੇ। ਮੈਂ ਉਹਨਾਂ ਨੂੰ ਕਹਿ ਦੇਣਾ ਭਾਈ, ਤੇ ਮੈਂ ਤੇ ਕਦੇ ਵੀ ਨਹੀਂ ਦੇ ਸਕਦਾ ਭਾਈ ਨੂੰ। ਸਾਡੀ ਤੁਸੀਂ ਹਾਲਾਤ ਹੀ ਐਸੇ ਨੇ ਕਿ ਉਹ ਵੈਸੇ ਅੱਲਾ ਦੀ ਕਰਮ ਆਉਂਦੀ ਸਭ ਕੁਝ ਹੈਗਾ, ਲੇਕਿਨ ਇਹ ਗੱਲ ਤੋਂ ਬਾਅਦ ਬਿਲਕੁਲ ਹੀ ਤੁਹਾਨੂੰ ਆਵਾਜ਼ ਦੇਣ ਨੂੰ ਦਿਲ ਨਹੀਂ ਕਰਨ ਦਿਆ। ਨਹੀਂ ਤੇ ਮੈਂ ਜਿਹੜੇ ਮੇਰੇ ਕੰਨ 'ਚ ਅੱਲਾ ਦੀ ਕੰਨ 'ਚ ਦਰਦ ਹੋਣ ਲੱਗ ਪਈ ਮੇਰੇ। ਨਹੀਂ ਤੇ ਮੈਂ ਲੱਗਣ ਲੱਗ ਪਿਆ ਹੁਣ ਤੱਕ। ਹੁਣੇ ਜਿਹੜਾ ਮੈਂ ਰਿਸ਼ਤੇਦਾਰਾਂ ਤੋਂ ਵੀ ਚੰਗਾ ਸੀ ਮੈਂ ਤੇ।
ਨਹੀਂ ਉਦੋਂ ਤੁਸੀਂ ਚੰਗੇ ਹੋ 5 ਮਿੰਟ ਪਹਿਲੇ, ਲੇਕਿਨ ਜਦ ਤੁਸੀਂ ਮਾਈਕ ਏਡਾ ਮਹਿੰਗਾ ਲੈ ਲਿਆ ਉੱਥੇ ਤੇ ਅਸੀਂ ਟਗੇ ਦੇ ਨਹੀਂ ਰਹੇ ਸਾਜ ਕਮਰ ਇਹ ਤਾਂ ਕਿ ਯਾਰੀ ਅਸਲ ਵਿੱਚ ਪਿਆਰ ਬੜਾ ਚਾਈਨਾ ਦਾ ਪਿਆਰ ਹੋ ਗਿਆ ਅੱਜ ਕੱਲ੍ਹ ਬਾਅਦ ਹੀ ਕਸਮ ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਨਾ ਯਾਰ ਮੈਂ ਜਿਹੜੇ ਪੈਸੇ ਤੁਸੀਂ ਦੇਣ ਵਾਲਾ ਕੰਮ ਨੇ ਇਸ ਤੋਂ ਤੇ ਮੇਰਾ ਇੰਜ ਦਿਲ ਘਬਰਾਉਣ ਲੱਗ ਪਿਆ ਜਿਹੜਾ ਸਭ ਤੋਂ ਨਹੀਂ ਖੁਦਾ ਦੀ ਕਸਮ ਮੈਂ ਠੰਡਾ ਪਾਣੀ ਲੱਭਣ ਲੱਗ ਪਿਆ ਚਲੋ ਇਹ ਅਦਰਾ ਭਾਜੀ ਨਾਲ ਗੱਲ ਕਰੋ, ਇਹਨਾਂ ਨੂੰ ਦਿਓ ਪੈਸੇ ਆ ਕਰਨ ਭਾਜੀ ਨਾਲ ਮੇਰੀ ਬਿਲਕੁਲ ਨਾ ਗੱਲ ਕਰਾਉਣਾ, ਸਾਡੀ ਮਿਹਰਬਾਨੀ ਸਾਡੀ ਮੇਰੇ ਕੋਲ ਗੱਲ ਹੀ ਕੋਈ ਆ ਨਹੀਂ। ਗੱਲ ਕਰਾਓ ਯਾਰ ਯਾਰ ਇੱਕ ਮਿੰਟ ਕਮਰ ਤੂੰ ਉਹਨਾਂ ਨੂੰ ਗੱਲ ਤੇ ਕਰਨਾ ਜਾਂ ਭਾਜੀ ਲਾਹੌਰ ਦਾ ਹੀ ਆ ਮੁੰਡਾ, ਗੱਲ ਕਰੋ, ਗੱਲ ਇਹਨੂੰ ਕਰੋ। ਹਾਂਜੀ ਅਸਲਾਮ ਵਾਲੇਕੁਮ ਭਾਜੀ। ਵਾਲੇਕੁਮ ਸਲਾਮ ਜੀ ਭਾਈਜਾਨ। ਭਾਈਜਾਨ ਆਈਡੀ ਕਾਰਡ ਨੰਬਰ ਲਿਖਾ ਦਿਓ। ਜੀ ਭਾਜੀ ਆਈਡੀ ਕਾਰਡ ਨੰਬਰ ਲਿਖਾ ਦੇਣਾ। ਤੁਸੀਂ ਆਈਡੀ ਕਾਰਡ ਕਹਿੰਦੇ ਭਾਈ ਮੈਂ ਤੁਹਾਨੂੰ ਮੋਸਟਲ ਦਾ ਨੰਬਰ ਨਹੀਂ ਲਿਖਾ ਸਕਦਾ, ਯਾਰ ਦੌਰ ਕਿਹੜਾ ਚੱਲ ਪਿਆ ਭਾਈ ਤੁਸੀਂ ਆਪ ਸਮਝਦਾਰ ਭਾਈਜਾਨ ਸਾਰਾ ਨੰਬਰ ਨਹੀਂ। ਹਾਂਜੀ ਸਰ ਇੰਨਾ ਸ਼ੁਗਲ ਮੇਲੇ ਦਾ ਟਾਈਮ ਨਹੀਂ ਵੀਰੇ, ਤੁਸੀਂ ਆਈਡੀ ਕਾਰਡ ਤੁਸੀਂ ਮੇਰੇ ਕਿਹੜੇ ਕਦਮ ਟੈਪ ਹੋ ਪਾਏ ਮੈਂ ਦੇਖੋ 4.5 ਲੱਖ ਦਾ ਮਸਲਾ ਸਵਾਲ ਹੀ ਬੰਦੇ ਤੁਹਾਨੂੰ ਪਤਾ ਹਾਲਾਤ ਜਾਣਦੇ ਇਹਨਾਂ ਨੇ ਭਾਜੀ ਕਰਦੇ ਪਹਿਲਾਂ ਤਾਂ ਮੈਂ ਇੰਨੇ ਪੈਸੇ ਕਿੱਥੋਂ ਦੇਣੇ ਉਹ ਭਾਈ ਸੁਣੋ ਨਾ ਯਾਰ ਲਿਖ ਨੰਬਰ। ਉਹ ਭਾਈ ਗੱਲ ਇਹ ਆ ਕਿ ਉਹਨਾਂ ਨੇ ਤੁਹਾਡਾ ਕਿਹਾ ਵਾ, ਹੁਣ ਤੁਹਾਡੇ ਬਾਰੇ ਚ ਉਹਨਾਂ ਨੇ ਕਿਹਾ ਲਾਹੌਰ ਚ ਤੁਹਾਡਾ ਉਹੀ ਤਲਕ ਵਾਲੇ ਇਹਨਾਂ ਦੇ ਲਾਹੌਰ ਦੀ ਮੈਂ ਹੀ ਗੁਨਾਹਗਾਰ ਇਕੱਲਾ ਹੀ ਰਹਿਣ ਦਿਆਂ, ਕਿਤੇ ਹੋਰ ਕਿਸੇ ਨੂੰ ਫੋਨ ਕਰਕੇ ਪਤਾ ਕਰ ਲਓ ਭਾਜੀ। ਭਾਈਜਾਨ ਕੱਲ ਤੁਸੀਂ ਪੈਸਿਆਂ ਦਾ ਰੇਂਜ ਨਾ ਕੀਤਾ ਤੇ ਮਾਦਰਤ ਫਿਰ ਯਾਰ ਸਾਡੇ ਨਾਲ ਫਿਰ ਇਹਨਾਂ ਨਾਲ ਵੀ ਅਸੀਂ, ਕਿਉਂਕਿ ਇਹ ਵੀ ਸੈਲੇਬ੍ਰਿਟੀ ਨੇ, ਵੱਡੇ ਆਦਮੀ ਹੈ, ਤੁਹਾਨੂੰ ਪੈਸੇ ਅਸੀਂ ਬੱਚੇ ਛੋਟੇ ਛੋਟੇ ਆਪਣਾ ਮਾਮਲਾ ਵੀ ਤੇ ਵੇਖਣਾ ਨਾ। ਸਰ ਤੁਸੀਂ ਦੇਖਣਾ ਤੇ ਤੁਹਾਨੂੰ ਪਹਿਲੇ ਦੇਖਣਾ ਜਿਹਦੇ ਤੇ 4.5 ਲੱਖ ਦਾ ਮਾਈਕ ਤੁਸੀਂ ਦੇ ਦਿੱਤਾ ਅੱਲਾ ਖੈਰ ਕਰ। ਚਲੋ ਬਾਦਲ ਤੁਸੀਂ ਕੱਲ ਭਾਵੇਂ ਇਹਨਾਂ ਨੂੰ ਫਿਰ ਪੈਸੇ ਜਿਹੜੇ ਨਾ ਉੱਥੇ ਯਾਰ ਮੇਰੀ ਗੱਲ ਤੁਸੀਂ ਮੈਨੂੰ ਕਦੀ ਵੀ ਨਾ ਫੋਨ ਕਰਨਾ ਭਾਈ, ਤੁਸੀਂ ਅੱਜ ਤੋਂ ਬਾਅਦ ਬਿਲਕੁਲ ਸੋਚਣਾ ਨਹੀਂ, ਠੀਕ ਹੈ ਯਾਰ ਕਮਰ ਕੀ ਬਿਸਤੀ ਕਰਾ ਰਹੇ ਆ ਯਾਰ ਤੂੰ? ਭਾਜੀ ਬਿਸਤੀ ਕਰਾ ਰਹੇ ਨੇ ਤੁਹਾਨੂੰ, ਤੁਸੀਂ ਮੈਨੂੰ ਐਡੇ ਅੱਛੇ ਲੱਗਦੇ ਹੋ, ਐਡੇ ਸ਼ਰਾਦੇ ਬੰਦੇ ਨੇ ਕਿ ਜਿਹੜਾ ਇਹ ਸਮਝਦਾਰੀ ਪਾਈ ਜਾਂਦਾ ਨੇ, ਇੱਥੋਂ ਤੁਸੀਂ ਬਹੁਤ ਅਜੀਬ ਲੱਗਣਾ ਪਏ ਯਾਰ ਮੈਂ ਹੁਣੇ ਤੂੰ ਕਹਿ ਜਾਣ, ਤੂੰ ਮੈਨੂੰ ਕਿਹਾ ਜਾਣ ਵੀ ਹਾਜ਼ਰ ਆ ਯਾਰ। ਉਹ ਹਾਜ਼ਰ ਹੈ, ਸਾਡੀ ਜਾਨ ਵੀ ਹਾਜ਼ਰ ਹੈ, ਸਭ ਕੁਝ ਹਾਜ਼ਰ ਹੈ, ਅੱਲਾ ਦੀ ਕਿਸਮ ਉਹ ਆਪਣੀ ਜਗ੍ਹਾ ਤੇ। ਨਹੀਂ ਤੇ ਜਾਣ ਹਾਜ਼ਰ ਵਾਲਾ ਫਿਰ ਜਾਣ ਤੇ ਨਾ ਹਾਜ਼ਰ ਹੋਈ। ਮੈਂ 4.5 ਲੱਖ ਦਾ ਜੇ ਮਾਈਕ ਲੈ 4.5 ਲੱਖ ਰੁਪਏ ਦੀ ਔਕਾਤ ਨਹੀਂ ਗਈ ਯਾਰ ਮੇਰੀ। ਸਾਡੀ 4.5 ਲੱਖ ਦਾ ਮਾਈਕ ਤੁਸੀਂ ਮਤਲਬ ਕਿ ਜੋਏ ਬਾਈਡਨ ਨਾਲ ਗੱਲ ਕਰਨੀ ਤੁਸੀਂ ਆਪਣਾ ਹਲਕਾ ਮਾਈਕ ਲਓ ਜੀ, ਮੈਂ ਵੀ ਮਾਈਕਾਂ ਤੇ ਹੋਵੇਗਾ 800 ਵਾਲੇ ਮਾਈਕ ਤੇ ਵੀ ਕੰਮ ਕਰਨੇ। ਉਹ ਯਾਰ ਮੇਰਾ ਤੋੜੇ ਭਰ ਰਹੇ ਹੋਣੇ ਸਸਤੇ ਮਾਈਕਾਂ ਨਾਲ, ਅੱਲਾ ਦੀ ਕਿਸਮ ਬਿਨਾਂ ਦੇ ਤੋੜੇ ਭਰਦੇ ਹੁੰਦੇ ਸੀ, ਤੁਸੀਂ 4.5 ਲੱਖ ਵਾਲਾ ਮਾਈਕ ਕਰ ਲਿਆ ਨਹੀਂ ਹੁਣ ਤੱਕ ਯਾਰ ਸਸਤੇ ਮਾਈਕ ਤੇ ਤੂੰ ਮਾਈਕ। ਉਹ ਮੈਂ ਸਟੂਡੀਓ ਵਾਲਾ ਮਾਈਕ ਲੈਣਾ, ਰਿਕਾਰਡਿੰਗ ਵਾਲਾ। ਉਹ ਸਟੂਡੀਓ ਵਾਲਾ ਲਵੋ, ਭਾਵੇਂ ਬਾਹਰੀ ਸਟੂਡੀਓ ਵਾਲਾ ਲਵੋ, ਖੁਦਾ ਦਾ ਵਾਸਤਾ ਹੀ ਸਾਡੇ ਕੋਲ ਨਾ ਇਹ ਮਾਈਕ ਨੂੰ ਪਾਈ ਜਾਵੋ। ਇਹਨੇ ਦਾ ਮੇਰਾ ਘਰ ਨਹੀਂ ਹੈਗਾ 4.5 ਲੱਖ ਦਾ ਜਿੰਨਾ ਤੁਸੀਂ ਮਾਈਕ ਲੈ ਲਿਆ। ਯਾਰ ਕਮਰ ਜਾਣਦੇ ਯਾਰ, ਫਿਰ ਯਾਰ ਅਗਰ ਮੁਸ਼ਕਲ ਚ ਆ ਜਾਵੇ ਤੇ ਫਿਰ ਯਾਰ ਇਹਦਾ ਯਾਰ ਸਾਡੇ ਦਿਲਦਾਰ ਆ, ਸਾਡੇ ਛੋਟੇ ਭਰਾ ਵੀਰ ਆ, ਸਾਡੇ ਹਰ ਜਗ੍ਹਾ ਤੇ ਜਿਸ ਤਰ੍ਹਾਂ ਮਰਜ਼ੀ ਸਾਨੂੰ ਇਸਤੇਮਾਲ ਕਰੋ, ਪਰ ਸਾਡਾ ਇਹ ਇਸਤੇਮਾਲ ਨਾ ਕਰੋ ਉਹ ਵੀ 4.5 ਲੱਖ ਉਹ 2, 250, 600 ਦੀ ਗੱਲ ਹੁੰਦੀ ਤੁਸੀਂ ਤੇ ਬਿਲਕੁਲ ਹੀ। ਚੱਲ ਮੈਂ ਉਹਨੂੰ ਕਹਿ ਦੇਣਾ ਯਾਰ ਤੂੰ ਇਦਾਂ ਕਰ, ਤੂੰ 2 ਲੱਖ ਤੂੰ ਦਾ ਮਾਈਕ ਲੈ ਲਿਆ ਸਾਜ। ਉਹ ਵੱਡੇ ਬਾਰ ਦਾ ਮਾਈਕ ਨਹੀਂ ਲੱਲਿਆ, ਤੂੰ ਮੇਰੀ ਗੱਲ ਸੁਣ। ਚੱਲ 2 ਲੱਖ ਮੈਂ ਕਦੋਂ ਕਰ ਦੇਣਾ, 1.25 2 ਤੂੰ ਦੇ ਦੀ, 1.75 ਦੇ ਦੀ ਕੱਲ ਨੂੰ। ਜਿੱਥੋਂ ਦੋ ਕਰ ਦੇ ਫਿਰ ਨਾਲ ਹੋਵੇ ਤੇ 2 ਵੀ ਹੋਰ ਕਰ ਲਓ। ਅੱਛਾ ਚੱਲ ਮੈਂ ਹੋਰ ਕਰ ਲੈਣਾ, ਕਿਤੇ ਲੱਖ ਦਾ ਤੇ ਕਰਦੇ, ਹੁਣ ਲੱਖ ਰੁਪਈਆ ਤੇ ਦੇ ਨਾ। ਲੱਖ ਵਾਰੀ ਤੁਹਾਨੂੰ ਸਮਝਾਇਆ ਸਾਜ ਕਿ ਮੈਨੂੰ ਆਇੰਦਾ ਇਹੋ ਜਿਹਾ ਫੋਨ ਨਾ ਕਰਨਾ। ਆਈਡੀ ਕਾਰਡ ਨੰਬਰ ਲਿਖਾਓ ਭਾਈ। ਆਈਡੀ ਕਾਰਡ ਯਾਰ ਉਹ ਮੈਨੂੰ ਕਹਿ ਰਿਹਾ ਆਈਡੀ ਕਾਰਡ ਨੰਬਰ ਲਿਖਾ। ਕੀ ਹੈ 33 ਕਿੰਨਾ ਅੱਗੇ? ਮੈਂ ਮੀਟਰ ਦਾ ਨੰਬਰ ਵੇਖਣਾ ਤਾਂ ਉਹ ਤੁਹਾਨੂੰ ਦੱਸ ਸਕਦਾ, ਆਈਡੀ ਕਾਰਡ ਦਾ ਨੰਬਰ ਖੁਦਾ ਦਾ ਵਾਸਤਾ ਜੀ ਮੈਨੂੰ ਮਾਫ ਕਰ ਦਿਓ ਸਰ। ਉਹ ਯਾਰ ਕੀ ਹੈ ਤੇਰਾ? 33 102 ਆ, ਕੀ ਆ? 102 ਆ। 33 102 ਅੱਗੇ 33 102 ਤੇ 34 135। ਅੱਛਾ ਚੱਲ ਯਾਰ ਹੁਣ ਨਾ ਤੇਰੀ ਨਾ ਮੇਰੀ 50,000 ਦੀ ਆਵਾਜ਼ ਦੇ ਹੁਣ। 50 ਕਿ ਮੈਂ ਜਿਹੜਾ ਨਾ ਕਦੀ ਕਰਦੇ ਆ ਨਾ ਤੁਹਾਨੂੰ ਅੱਲਾ ਪਾਕ ਦੀ ਜ਼ਿੰਦਗੀ ਰੱਖੀ ਅੱਲਾਹ ਤਾਲਾ। ਇਹਨਾਂ ਦਾ ਐਡਰੈਸ ਲਿਖਾਓ, ਇਹਨਾਂ ਦਾ ਕਿੱਥੇ ਆ? ਐਡਰੈਸ ਲਿਖਾ ਭਾਈ, ਕਿੱਥੇ ਰਹਿੰਦੇ ਆ ਤੁਸੀਂ? ਮੈਂ ਬੜੀ ਬਾਤ ਚ ਰਹਿਣਾ ਸਰ, ਇੱਥੇ ਪੀਟਐਫ ਦੇ ਕੋਲ ਲਾਹੌਰ ਨਹੀਂ ਹੁੰਦਾ, ਫੈਸਲਾਬਾਦ ਹੀ ਆ ਗਿਆ। ਲਾਹੌਰ ਦੇ ਬੜੇ ਬੁਰੇ ਹਾਲਾਤ ਨੇ। ਤੂੰ ਫੈਸਲਾਬਾਦ ਆ ਗਿਆ? ਹਾਂਜੀ ਭਾਈ, ਅੱਗੇ ਵੀ ਮੈਨੂੰ 1-2 ਫੋਨ ਆਏ ਨੇ ਯਾਰਾਂ ਦੋਸਤਾਂ ਨੇ, ਮੈਂ ਬੜਾ ਪਰੇਸ਼ਾਨ ਹੋਇਆ, ਉਸ ਤੋਂ ਬਾਅਦ ਮੈਂ ਫੈਸਲਾਬਾਦ ਆ ਗਿਆ। ਚਲੋ ਉਹ ਕਹਿੰਦੇ ਅਸੀਂ ਆ ਰਹੇ ਫਿਰ ਫੈਸਲਾਬਾਦ, ਫੋਨ ਕਰ ਦਿੰਦੇ। ਕਿੱਥੇ ਰਹਿਣਾ ਫੈਸਲਾਬਾਦ? ਡੀ ਟੈਪ? ਮੈਂ ਇੱਕ ਸਾਈਡ ਤੇ ਰਹਿਣਾ ਬਸ। ਨਹੀਂ ਤੂੰ ਡੀ ਟੈਪ ਆ, ਤੂੰ ਹੈ ਹੀ ਕਿਸੇ ਨਾਲ ਡੀ ਟੈਪ ਜਿਹਾ ਆਦਮੀ ਆ ਤੂੰ। ਮੈਂ ਬਹੁਤ ਗਲਤ ਟੈਪ ਹੋ ਗਿਆ ਸਾਥ ਨੂੰ, ਹੋ ਨਹੀਂ ਰਿਹਾ ਮੈਂ। ਸਹੀ ਗੱਲ ਆ, ਤੂੰ ਡੀ ਗ੍ਰੇਡ ਟੈਪ ਆ। ਹਾਂਜੀ ਮਰਜ਼ੀ ਆ ਤੇਰੀ। ਚੱਲ 25 ਕਿਤੇ ਕਰਨਾ, ਫਿਰ 25 ਕਿਤੇ ਕਰਨਾ ਹੁਣ। 25 ਕਿਤੇ ਦਿਨ ਆਉਣ ਹੀ ਵਾਲੇ ਨੇ ਤੁਹਾਨੂੰ। ਤੇਰੀ ਜੇਬ 'ਚ ਪੈਸੇ ਕਿੰਨੇ ਆ ਇਸ ਟਾਈਮ?
ਮੇਰੀ ਜੀ ਪੈਸੇ ਸਿਸਟਮ ਹੋਣੇ 100-150 ਹੋਣਾ ਉਸਤਾਦ। ਚਲ ਉਹ ਤੇ ਦੇ ਨਾ। ਉਹ ਮੈਂ ਤੁਹਾਡੇ ਸਾਹਮਣੇ ਪੰਪ ਤੇ ਖਲੋਤਾ ਤੇਲ ਪਵਾ ਬੈਠਾ। ਵਾਪਸ ਕਰਦੇ ਆ। ਤੇਲ ਕੱਢ ਦੇ ਉਹਨੂੰ। ਕਮਰ ਤੇ ਫਿਰ ਕੰਡ ਲਵਾਰਤੀ ਮੇਰੀ। ਕੰਡ ਉਸਤਾਦ ਜੀ ਤੁਹਾਡੇ ਪੈਰ ਵੀ ਲੱਗਣੇ ਚਾਹੀਦੇ, ਸਿਰ ਵੀ ਲੱਗਣਾ ਚਾਹੀਦਾ। ਜੇ ਸਿਰਫ ਕੰਡ ਲੱਗੀ ਖੁਦਾ ਦੀ ਕਸਮ, ਹਾਲਾਤ ਬਹੁਤ ਅਜੀਬ ਹੋਏ। ਮਰਜ਼ੀ ਆ ਹੁਣ, ਇਹਦਾ ਮਤਲਬ ਕਿਤੇ ਬੰਦਾ ਯਾਰ ਫਸ ਜਾਵੇ ਤੇ ਬਸ ਇਹੋ ਜੀ ਮੇਰੇ ਰਿਸ਼ਤੇਦਾਰਾਂ ਨਾਲੋਂ ਵੀ ਤੁਸੀਂ ਚੰਗੇ। ਯਾਰਾਂ ਦੇ ਯਾਰ ਹੁੰਦੇ ਉਸਤਾਦ ਜੀ, ਮੈਂ ਤੁਹਾਡਾ ਯਾਰ ਆ। ਯਾਰ ਉਹਨੂੰ ਕਰਿਆ ਜੀ ਤੇ ਫਿਰ ਯਾਰ ਕਿਤੇ ਫਸ ਜਾਏ ਤੇ ਫਿਰ ਸਾਡੇ ਪਿਓਾਂ ਬਜਾ ਉਸਤਾਦ ਉਸਤੇ ਕਿ ਇਸ ਕੰਮ ਦੇ ਵਿੱਚ ਤੇ ਤੁਸੀਂ ਪੁੱਤਰਾਂ ਬਜਾ ਵੀ ਨਹੀਂ ਹਰਕਤ ਕੀਤੀ। ਪੌਣੇ 4 ਲੱਖ ਦਾ ਮਾਈਕ ਲਾ ਕੇ। ਉਹ ਜਾ ਯਾਰ, ਦਿਲ ਹੀ ਤੋੜਤਾ ਹੀ ਕਮਰ ਯਾਰ। ਜਾ ਯਾਰ ਕਿਸੇ ਹੋਰ ਨੂੰ ਕਹਿੰਦੇ ਯਾਰ ਇਹ ਬਹੁਤ ਨੈਸ਼ ਆ। ਇਹਨੇ ਗੱਲ ਕਰੀ ਜਾਣੀ। ਤੁਸੀਂ ਤੁਹਾਨੂੰ ਪੁੱਤਰਾ ਪੰਜਾਬ ਨਹੀਂ ਲੱਗੇ। ਕਹਿੰਦਾ 100-150 ਤੁਸੀਂ ਉਹਦਾ ਵੀ ਤੇਲ ਪਵਾ ਲਿਆ। ਕਹਿੰਦਾ ਤੁਸੀਂ ਪਿਓਾਂ ਵਜਾ ਜੇ, ਲੇਕਿਨ ਤੁਸੀਂ ਪੌਣੇ 4 ਲੱਖ ਦੀ ਹਰਕਤ ਤੋਂ ਬਾਅਦ ਪੁੱਤਰਾਂ ਵਜਾ ਵੀ ਨਹੀਂ ਲੱਗਣ ਦੇ। ਚੱਲ ਯਾਰ, ਇਹ ਬੜਾ ਅੱਛਾ ਆਰਟਿਸਟ ਆ ਕਮਰਬਾਜ਼। ਬਹੁਤ ਅੱਛਾ, ਬਹੁਤ ਬਰੀਕ, ਬਹੁਤ ਤੇਜ਼ ਆਮਦ ਹੈ ਇਹਦੀ। ਰੱਖ ਲਓ ਕੰਮ ਤੇ। ਇਹ ਹੈ ਲਾਹੌਰ ਆ। ਕਹਿੰਦਾ ਮੈਂ ਕਿਤੇ ਨਾ ਇਹਨੂੰ ਬੁਲਾਵਾਂਗਾ ਵੀ ਤੁਸੀਂ ਕਹੋਗੇ ਉਸਤਾਦ ਜੀ ਸੁਭਾਨ ਅੱਲਾ, ਵਾਕਈ ਵੀ ਕੋਈ ਸਪੀਡੀ ਆਮਦ ਆ। ਓਹੋ ਲਾਓ ਫਿਰ। ਬਹੁਤ ਵੱਡਾ ਨੈਸ਼ ਹੈ। ਨਹੀਂ ਜਾਂਦੇ ਰਹਿੰਦੇ ਉਦੋਂ ਚੈਨਲ ਬਣਾ ਦਿਓ ਜਾ ਕੇ। ਚਲੋ ਯਾਰ ਤੇ ਬਣਾ ਦਾਂਗਾ ਯਾਰ, ਇਹ ਚ ਕੀ ਹੈ। ਜਿੰਨੇ ਵੀ ਮੈਂ ਚੈਨਲ ਹੀ ਬਣਾਏ ਨਾ, ਉਸ ਤੋਂ ਬਾਅਦ ਆਪਣੀ ਮਰਜ਼ੀ ਹੈ ਨਾ, ਕਿਸੇ ਨੇ ਤੋੜ ਲਿਆ ਕਿਸੇ ਨੇ ਨਹੀਂ ਤੋੜਿਆ। ਚੈਨਲ ਬਣਾਉਣ ਦੀ ਕਿਹੜੀ ਗੱਲ ਆ, ਤੇ ਇਹ ਚ ਕਿਹੜੀ ਗੱਲ, ਫੇਰ ਕਿਹੜੀ ਗੱਲ। ਸਾਈ ਮੇਰਾ ਵੀ ਬਣਾ ਦਿਓ। ਬਣਾ ਲਓ, ਤੁਹਾਡਾ ਤੇ ਬਣਾਇਆ ਸੀ 3 ਵਾਰੀ ਬਣਾ ਕੇ। ਕਿੱਥੇ ਬਣਾਇਆ, ਕਿੱਥੇ? ਫੈਸਲ ਨਾ ਉਰਦੂ ਵਾਲਾ ਚੈਨਲ ਤਾਂ ਛੱਡ ਦੇ, ਨਾ ਕਰ। ਇਹ ਵੀ ਬੰਦਾ ਗਵਾਹ ਵਾ, 4 ਮਹੀਨੇ ਪਹਿਲੇ ਅੰਦਰ ਬਹਿ ਕੇ ਸਾਰੀ ਮੀਟਿੰਗ ਯਾਦ ਆ। ਛੱਡ ਦੇ ਨਾ, ਐਵੇਂ ਨਾ ਵੱਡੇ ਐਕਸਪ੍ਰੈਸ਼ਨ ਦੇ ਨਾਲ ਉਹਨਾਂ ਨੂੰ ਵਰਗਲਾਇਆ ਨਾ ਕਰ। ਅੱਗੇ ਮੈਂ ਉਹਨਾਂ ਨਾਲ ਰੁੱਸਿਆ ਵਾਂ, ਹੋਰ ਨਾ ਕੰਮ ਖਰਾਬ ਕਰ। ਤੇ ਅੱਗੋਂ ਕੀ ਕੀਤਾ ਸੀ? ਅੱਗੋਂ ਕੀ ਹੋਇਆ? ਭਾਈ ਨੇ 2-3 ਦਿਨ ਹਫਤਾ ਕਿਸ ਨਾ ਕਰਦੇ ਰਹੇ ਯਾਰ। ਉਹ ਕਰਦੇ ਉਹਦੇ ਤੇ ਵੀਡੀਓ ਬਣਾਉਂਦੇ ਇੰਜ ਕਰ ਤੇ ਬਣਾਈਏ। ਹਾਂ ਆ ਲਓ, ਹੁਣ ਇਹਨੂੰ ਜਵਾਬ ਦਿਓ। ਹਾਂਜੀ ਫਰੀਦ ਸਾਹਿਬ, ਪਲੈਨਿੰਗ ਹੁੰਦੀ ਰਹੀ ਨਾ। ਚਲੋ ਓਕੇ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਤੇ ਮੈਂ ਬਹਰਾਲ ਨਾਰਾਜ਼ ਆ, ਰੁੱਸਿਆ ਵਾਂ। ਮੈਨੂੰ ਮੇਲ ਕਰਕੇ ਮੈਨੂੰ ਮਨਾਓ। ਉਹ ਕੀ ਨਾ, ਮਿਸਟਰ ਸਜਾਦ ਜਾਨੀ, MR ਸਜਾਦ ਜਾਨੀ, ਠੀਕ ਆ। ਮੈਨੂੰ ਮਨਾਓ। ਸਭ ਤੋਂ ਜਿਹੜਾ ਅੱਛੇ ਤਰੀਕੇ ਨਾਲ ਮੈਨੂੰ ਮਨਾਏਗਾ ਨਾ, ਮੈਂ ਫੇਰ ਮੰਨਾਂਗਾ। ਡਬਲ ਬਲੇਟ ਵਾਲੇ ਉਸ ਤਰ੍ਹਾਂ ਨਾਲ ਮਨਾਓ। ਅੱਛਾ ਹੁਣ ਤੁਸੀਂ 5000 ਦਾ ਕਿਹਾ ਸੀ ਉਹ ਮੁੰਡੇ ਨੂੰ ਭੇਜਣਾ ਉਸਤਾਦ ਜੀ, ਉਹਦਾ ਕੀ ਕਰਨਾ? ਕਿਹੜੇ ਨੂੰ? ਤੁਸੀਂ ਕਿਹਾ ਸੀਗਾ ਜਿਹੜਾ ਪਰਫੈਕਟ ਫੋਨ ਆਏਗਾ ਮੇਰੇ ਉਹਨੂੰ। ਤਿੰਨੇ ਦੋਸਤਾਂ ਦੇ ਪਰਫੈਕਟ ਫੋਨ। ਨਹੀਂ ਮੈਂ ਬਾਅਦ ਚ ਪੈਸਿਆਂ ਵਾਲੇ ਦੀ ਗੱਲ ਕੀਤੀ। ਪੈਸਿਆਂ ਵਾਲੇ ਦਾ ਕਿਹਾ ਸੀ ਭਾਣ। ਪੈਸਿਆਂ ਵਾਲੇ ਨੇ ਆਵਾਜ਼ ਨਹੀਂ ਦਿੱਤੀ ਮੇਰੀ। ਕਿਹੜੇ ਨੇ? 2 ਲੱਖ ਰੁਪਈਆ। ਕਿਹੜੇ ਨੇ? ਉਹ ਜਿਹੜਾ ਐਂਡ ਤੇ ਕੀਤਾ। ਨਹੀਂ ਤੂੰ ID ਕਾਰਡ ਦਿਖਾਓ ਜਿਹੜਾ ਉਹਨੇ ਭੇਜਿਆ। ਉਹ ਤੁਸੀਂ ਬਾਅਦ ਚ ਹੱਸ ਪਏ ਸੀ। ਹਾਂਜੀ ਆਹੋ ਤੇ ਹੱਸ ਪਿਆ ਸੀ ਤੇ ਫੇਰ ਕੀ ਹੋਇਆ? ID ਕਾਰਡ ਦਿਖਾਓ। ID ਕਾਰਡ ਨਹੀਂ ਭੇਜਿਆ। ਮੁੱਕ ਗਈ ਗੱਲ। ਮੋਬਾਈਲ ਕਾ ਤੇ ਮੁੱਕ ਗਈ ਗੱਲ। ਉਸ ਤੁਹਾਡੇ ਯਾਰਾਂ ਨੂੰ ਤੇ ਚੰਗੇ ਨੇ ਨਾ, ਉਹਨੇ ਕੀ ਕੀਤਾ? ਉਹ ਮੇਰੇ ਯਾਰ ਨੇ ਤਾਂ ਸਿੱਧੀ ਨਾ ਕਰਤੀ। ਉਹਨੇ ਤਾਂ ਠੋਕ ਵਜਾ ਕੇ ਕਿਹਾ ਕਿ ਸਾਜ ਜੀ ਜਾਨ ਵੀ ਆਦਰ ਆ, ਰਿਸ਼ਤੇਦਾਰ, ਲੇਕਿਨ ਪੈਸੇ ਨਹੀਂ ਹੈਗੇ। ਸਿੱਧੀ ਗੱਲ ਆ। ਤੇਰੇ ਵਾਲੇ ਨੇ ਹਾਂ ਕਰਕੇ ਮੰਨ ਕੇ ਸ਼ਨਾਖਤੀ ਕਾਰਡ ਨਹੀਂ ਭੇਜਿਆ। ਮੈਨੂੰ ਉਹਨੇ ਕਿਹਾ ਮੈਂ ਭੇਜ ਰਿਹਾ। ਮੈਂ ਤਾਂ ਕਹਿੰਦਾ ਮੇਰੇ ਵਾਲੇ ਚੰਗੇ ਰਹਿ ਕੇ ਫੋਨ ਨਹੀਂ ਚੁੱਕਿਆ। ਆਹੋ ਬਾਕੀ ਫਰੀਦ ਦਾ ਯਾਰ ਵੱਧ ਜਿਗਰੇ ਵਾਲੇ। ਓਏ ਫਰੀਦ ਦੇ ਯਾਰ ਨੇ ਸਹੀ ਭੇਜਿਆ ਹੀ ਉਹਨੇ। ਮੰਮੀ ਕਵਰ ਕਹਿੰਦਾ ਚੱਲ 7 ਲੱਖ ਰੁਪਏ। ਕਹਿੰਦਾ 50,000 ਵਾਰੀ ਤੂੰ ਮੇਰੇ ਕੋਲੋਂ ਮੰਗੇ। ਮੈਂ ਕਦੇ ਤੇਰੇ ਕੋਲ ਕੁਝ ਮੰਗਿਆ? ਕਹਿੰਦਾ ਰੋਜ਼ ਮੰਗਦਾ। ਕਦੇ ਓਏ ਕਹਿੰਦਾ ਰੋਜ਼ ਮੰਗਦਾ ਤੂੰ, ਸੁਬਹ ਸ਼ਾਮ ਮੰਗਦਾ, 50,000 ਵਾਰੀ ਮੰਗਦਾ ਤੂੰ। ਇਹ ਮੇਰਾ ਸੱਚੀ ਮੁੱਚੀ ਦਾ ਯਾਰ। ਅਰੇ ਨਹੀਂ ਇਦਾਂ ਦੇ ਯਾਰ ਲਗੋਟੀਏ ਯਾਰ। ਮੈਂ ਕਹਿਆ ਸੀ ਨਾ ਯਾਰ ਬਹੁਤ ਆਲਾ ਹੁੰਦੇ ਨੇ। ਅੱਲਾ ਖੈਰ। ਚਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਤੇ ਲੇਕਿਨ ਮੈਂ ਰੁੱਸਿਆ ਹੀ ਆ। ਖਿਆਲ ਆਪਣਾ ਰੱਖਣਾ, ਲੇਕਿਨ ਰੁੱਸਣਾ ਆਪਣੀ ਜਗ੍ਹਾ ਤੇ।